ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਸੁਖਵਿੰਦਰ ਸਿੰਘ, ਤੁਸੀਂ ਦੇਖ ਰਹੇ ਹੋ ਟੀਵੀ 84 ਤੇ ਮੈਂ ਹਾਜ਼ਰ ਹਾਂ ਦਾ ਫੋਲਟ ਲਾਈਨਸ ਪ੍ਰੋਗਰਾਮ ਲੈ ਕੇ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਕੁਝ ਅਹਿਮ ਮਸਲਿਆਂ ਤੇ ਗੱਲਬਾਤ ਕਰਾਂਗੇ ਜੋ ਚਰਚਾ 'ਚ ਨੇ, ਜੋ ਘਟਨਾਵਾਂ ਵਾਪਰੀਆਂ ਨੇ ਜਾਂ ਜੋ ਦੁਨੀਆ ਦੇ ਵਿੱਚ ਚੱਲ ਰਿਹਾ ਆ। ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਭਾਰਤ ਦੇ ਵਿੱਚ ਜਿਹੜਾ ਨਾਰਥ ਈਸਟ ਦਾ ਸੂਬਾ ਆ ਮਨੀਪੁਰ, ਜਿੱਥੇ ਕਿ ਲਗਾਤਾਰ ਇਹ ਜਿਹੜੇ ਕੁਕੀ ਕਬੀਲਾ ਆ ਤੇ ਮਤਈ ਜਿਹੜਾ ਭਾਈਚਾਰਾ ਆ, ਇਹਨਾਂ ਦੋਵਾਂ ਦੇ ਦਰਮਿਆਨ ਹਿੰਸਕ ਝੜਪਾਂ ਹੋ ਰਹੀਆਂ ਨੇ। ਲਗਾਤਾਰ 3 ਮਈ ਤੋਂ ਬਾਅਦ ਹੀ ਪੂਰੀ ਤਰ੍ਹਾਂ ਜਿਹੜਾ ਆ ਇੱਕ ਸਿਵਲ ਵਾਰ ਵਰਗੀ ਜਿਹੜੀ ਸਿਚੁਏਸ਼ਨ ਆ ਮਨੀਪੁਰ ਦੇ ਵਿੱਚ ਬਣੀ ਹੋਈ ਆ। ਅਹਿਮ ਗੱਲ ਆ ਕਿ ਜਿਹੜਾ ਕੁਕੀ ਕਬੀਲਾ ਆ ਉਹ ਕਬੀਲਾ ਆ ਇੱਕ ਜਿਹੜਾ ਕਿ ਆਦੀਵਾਸੀ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਸਦੀਆਂ ਤੋਂ ਉੱਥੇ ਰਹਿ ਰਿਹਾ ਹੈ, ਪਰ ਪਿਛਲੇ ਲੰਮੇ ਸਮੇਂ ਤੋਂ ਬਹੁਤਾਤ ਲੋਕ ਜਿਹੜੇ ਇਸ ਕਬੀਲੇ ਦੇ ਨੇ ਉਹਨਾਂ ਨੇ ਜਿਹੜਾ ਈਸਾਈ ਧਰਮ ਆ ਉਹ ਕਬੂਲ ਕਰ ਲਿਆ ਹੋਇਆ ਆ, ਉਹ ਈਸਾਈ ਬਣ ਚੁੱਕੇ ਨੇ। ਤੇ ਦੂਜੇ ਪਾਸੇ ਜਿਹੜਾ ਮਤਈ ਲੋਕ ਨੇ ਉਹ ਜਿਹੜੇ ਹਿੰਦੂ ਲੋਕ ਨੇ, ਹਿੰਦੂ ਧਰਮ ਆ ਉਹਨਾਂ ਦਾ। ਤੇ ਜਿਹੜਾ ਇਸ ਸਮੇਂ ਮਨੀਪੁਰ ਦਾ ਮੁੱਖ ਮੰਤਰੀ ਆ ਜੋ ਕਿ ਭਾਜਪਾ ਦੀ ਸਰਕਾਰ ਆ ਮਨੀਪੁਰ ਦੇ ਵਿੱਚ, ਉਹ ਵੀ ਮਤਈ ਭਾਈਚਾਰੇ ਤੋਂ ਆ। ਤੇ ਇਹ ਦੋਸ਼ ਲੱਗਦਾ ਆ ਕਿ ਜਿਹੜਾ ਇੱਕ ਤਾਂ ਹਿੰਦੂ ਆ ਮਤਈ ਤੇ ਦੂਜਾ ਸਰਕਾਰ ਤੇ ਮੁੱਖ ਮੰਤਰੀ ਉਹਨਾਂ ਦਾ ਆ। ਤੇ ਕਿਹਾ ਜਾ ਰਿਹਾ ਕਿ ਜਿਹੜਾ ਸਰਕਾਰ ਦੀ ਸ਼ਹਿ ਦੇ ਉੱਤੇ, ਪੁਲਿਸ ਦੀ ਸ਼ਹਿ ਦੇ ਉੱਤੇ, ਪੁਲਿਸ ਪ੍ਰਸ਼ਾਸਨ ਦੀ ਸਪੋਰਟ ਦੇ ਨਾਲ ਜਿਹੜਾ ਕੁਕੀ ਲੋਕਾਂ ਦੇ ਪਿੰਡ ਸਾੜੇ ਜਾ ਰਹੇ ਨੇ, ਲੋਕਾਂ ਨੂੰ ਬੇਘਰ ਕੀਤਾ ਜਾ ਰਿਹਾ ਹੈ, ਕਤਲੇਆਮ ਕੀਤਾ ਜਾ ਰਿਹਾ ਹੈ। ਤੇ ਉਹਨਾਂ ਦੀਆਂ ਜਿਹੜੀਆਂ ਚਰਚਾਂ ਨੇ ਉਹ ਖਾਸ ਤੌਰ ਤੇ ਉਹਨਾਂ ਨੂੰ ਅੱਗਾਂ ਲਾਈਆਂ ਜਾ ਰਹੀਆਂ ਨੇ। ਲੜਾਈ ਜਿਹੜੀ ਆ ਉਹ ਤੁਸੀਂ ਜਾਣਦੇ ਹੀ ਹੋ ਕਿ ਜਿਹੜਾ ਇੱਕ ਟਰਾਈਬਲ ਸ਼ੈਡਿਊਲ ਟਰਾਈਬ ਜਿਹੜਾ ਇੱਕ ਰਿਜ਼ਰਵੇਸ਼ਨ ਬਲੋਕ ਆ ਉਹਦੇ ਵਿੱਚ ਸ਼ਾਮਲ ਹੋਣ ਲਈ ਜਿਹੜੇ ਮਤਈ ਲੋਕ ਆ ਉਹ ਮੰਗ ਕਰ ਰਹੇ ਨੇ, ਪਰ ਕੁਕੀ ਲੋਕ ਉਸ ਦਾ ਵਿਰੋਧ ਕਰ ਰਹੇ ਨੇ, ਕਿਉਂਕਿ ਜੇ ਮਤਈ ਲੋਕਾਂ ਨੂੰ ਉਹਦੇ ਵਿੱਚ ਸ਼ਾਮਲ ਕਰ ਲਿਆ ਜਾਂਦਾ ਤਾਂ ਜਿਹੜੇ ਕੁਝ ਰਾਖਵੇਂ ਹੱਕ ਕੁਕੀ ਲੋਕਾਂ ਨੂੰ ਉਸ ਖਿੱਤੇ 'ਚ ਮਿਲੇ ਹੋਏ ਨੇ ਉਹਨਾਂ ਦੇ ਵਿੱਚ ਜਿਹੜੀ ਆ ਮਤਈ ਲੋਕਾਂ ਦੀ ਘੁਸਪੈਠ ਹੋਣ ਦੀ ਕੁਕੀ ਲੋਕਾਂ ਨੂੰ ਜਿਹੜਾ ਆ ਉਹ ਡਰ ਆ। ਤੇ ਸਭ ਤੋਂ ਵੱਡਾ ਡਰ ਆ ਕਿ ਜਿਹੜੇ ਕੁਕੀ ਲੋਕਾਂ ਦੇ ਲਈ ਜਿਹੜੀ ਰਿਜ਼ਰਵ ਜ਼ਮੀਨ ਆ, ਕਿ ਜਿਸ ਜ਼ਮੀਨ ਦੇ ਵਿੱਚ ਸਿਰਫ ਕੁਕੀ ਲੋਕ ਹੀ ਜਿਹੜੇ ਆ ਉਹ ਆਪਣੇ ਘਰ ਬਣਾ ਸਕਦੇ ਆ ਜਾਂ ਉੱਥੇ ਰਹਿ ਸਕਦੇ ਆ, ਸਿਰਫ ਕੁਕੀ ਪਿੰਡ ਹੀ ਆਬਾਦ ਹੋ ਸਕਦੇ ਆ, ਉਸ ਜ਼ਮੀਨ ਦੇ ਵਿੱਚ ਵੀ ਜਿਹੜੇ ਮਤਈ ਲੋਕਾਂ ਦੀ ਘੁਸਪੈਠ ਹੋਣ ਦਾ ਕੁਕੀ ਲੋਕਾਂ ਨੂੰ ਡਰ ਹੈ। ਪਰ ਇਹ ਜਿਹੜਾ ਮਸਲਾ ਆ ਇਹ ਲਗਾਤਾਰ ਉੱਥੇ ਸਿਵਲ ਵਾਰ ਵਰਗੀ ਸਿਚੁਏਸ਼ਨ ਬਣੀ ਹੋਈ ਆ। ਬੜੇ ਲੋਕ ਮਾਰੇ ਜਾ ਚੁੱਕੇ ਨੇ, 130 ਦੇ ਕਰੀਬ ਦੱਸਿਆ ਜਾ ਰਿਹਾ ਹੈ ਕਿ ਲੋਕ ਜਿਹੜੇ ਆ ਮਾਰੇ ਜਾ ਚੁੱਕੇ ਨੇ ਤੇ 60,000 ਦੇ ਕਰੀਬ ਜਿਹੜੇ ਲੋਕ ਆ ਉਹ ਆਪਣੇ ਘਰਾਂ ਤੋਂ ਬੇਘਰ ਹੋਏ ਨੇ। ਪਰ ਪਿਛਲੇ 2 ਦਿਨਾਂ ਤੋਂ ਜਿਹੜਾ ਇਹ ਸਾਰਾ ਹੀ ਮਸਲਾ ਆ ਮਨੀਪੁਰ, ਉਹ ਸਾਰੀ ਦੁਨੀਆ ਦੇ ਵਿੱਚ ਚਰਚਾ 'ਚ। ਇਸ ਦਾ ਮੁੱਖ ਕਾਰਨ ਆ ਕਿ ਮਨੀਪੁਰ ਦੇ ਵਿੱਚ ਜਿਹੜੀ ਇਹ ਸਾਰੀ ਹਿੰਸਾ ਹੋ ਰਹੀ ਆ, ਇਸ ਦਰਮਿਆਨ ਜਦੋਂ 3 ਮਈ ਤੋਂ ਇਹ ਹਿੰਸਾ ਸ਼ੁਰੂ ਹੋਈ, ਉਹਨਾਂ ਮੁੱਢਲੇ ਦਿਨਾਂ ਦੇ ਦੌਰਾਨ ਹੀ ਇੱਕ ਕੁਕੀ ਲੋਕਾਂ ਦੇ ਪਿੰਡ ਦੇ ਉੱਤੇ ਮਤਈ ਲੋਕਾਂ ਦੀ ਭੀੜ ਵੱਲੋਂ ਹਮਲਾ ਕੀਤਾ ਗਿਆ ਤੇ ਕਈ ਲੋਕਾਂ ਨੂੰ ਮਾਰਿਆ ਵੀ ਗਿਆ। ਤਾਂ ਉੱਥੋਂ ਜਾਨ ਬਚਾ ਕੇ ਨਿਕਲ ਰਹੇ ਜਿਹੜੇ ਲੋਕ ਸੀ ਕੁਕੀ, ਉਹਨਾਂ ਦੇ ਵਿੱਚੋਂ ਜਿਨ੍ਹਾਂ 'ਚ 3 ਬੀਬੀਆਂ ਸੀ ਤੇ 2 ਮਰਦ ਸੀ। ਇਹਨਾਂ ਦੇ ਵਿੱਚ ਇੱਕ ਬੀਬੀ ਜਿਹੜੀ ਆ ਉਸ ਦਾ ਇੱਕ ਭਰਾ ਸੀ ਤੇ ਬਾਪ ਸੀ। ਤਾਂ ਇਹ ਲੋਕ ਜਦੋਂ ਆਪਣੀ ਜਾਨ ਬਚਾ ਕੇ ਉੱਥੋਂ ਨਿਕਲ ਰਹੇ ਸੀ ਤਾਂ ਕੁਕੀ ਲੋਕਾਂ ਵੱਲੋਂ ਇਹਨਾਂ ਦੇ ਉੱਤੇ ਹਮਲਾ ਕੀਤਾ ਗਿਆ, ਮਾਫ ਕਰਨਾ, ਮਤਈ ਲੋਕਾਂ ਦੇ ਵੱਲੋਂ ਇਹਨਾਂ ਦੇ ਉੱਤੇ ਹਮਲਾ ਕੀਤਾ ਗਿਆ। ਤੇ ਇਸ ਹਮਲੇ ਦੇ ਵਿੱਚ ਜਿਹੜੇ 2 ਮਰਦ ਸੀ ਉਹਨਾਂ ਨੂੰ ਕਤਲ ਕਰ ਦਿੱਤਾ ਗਿਆ। ਪਿੱਛੇ ਜਿਹੜੀਆਂ ਬੀਬੀਆਂ ਬਚੀਆਂ, ਫਿਰ ਉਹਨਾਂ ਦੇ ਨਾਲ ਜੋ ਹੋਇਆ ਉਸ ਦੀ ਵੀਡੀਓ ਨੇ ਸਾਰੀ ਦੁਨੀਆ ਨੂੰ ਦਹਿਲਾ ਦਿੱਤਾ ਹੈ। ਵੀਡੀਓ ਸਾਰੀ ਦੁਨੀਆ ਨੇ ਦੇਖੀ, ਅਸੀਂ ਵੀ ਟੀਵੀ 84 ਦੇ ਉੱਤੇ ਜਿਹੜੀ ਆ ਬਲਰ ਕਰਕੇ ਉਹ ਵੀਡੀਓ ਸਾਂਝੀ ਕੀਤੀ ਸੀ, ਪਰ ਭਾਰਤ ਸਰਕਾਰ ਦੀ ਦਖਲਅੰਦਾਜ਼ੀ ਨਾਲ ਤੇ YouTube ਵੱਲੋਂ ਉਸ ਵੀਡੀਓ ਨੂੰ ਪ੍ਰਾਈਵੇਟ ਕਰ ਦਿੱਤਾ ਗਿਆ, ਉਸ ਖਬਰ ਨੂੰ ਪ੍ਰਾਈਵੇਟ ਕਰ ਦਿੱਤਾ ਗਿਆ। ਪਰ ਉਹ ਵੀਡੀਓ ਜਿਹੜੀ ਆ ਲਗਭਗ ਅਸੀਂ ਕਹਿ ਸਕਦੇ ਹਾਂ ਕਿ 2 ਮਹੀਨਿਆਂ ਤੋਂ ਬਾਅਦ ਹੁਣ ਸਾਹਮਣੇ ਆਈ, ਜਿਹਦੇ ਵਿੱਚ ਇਹ ਦੇਖਿਆ ਗਿਆ ਕਿ ਉਹਨਾਂ ਕੁਕੀ ਔਰਤਾਂ ਨੂੰ ਨਗਨ ਕਰਕੇ ਮਤਈ ਲੋਕਾਂ ਦੀ ਭੀੜ ਦੇ ਵੱਲੋਂ ਪਿੰਡ ਦੇ ਵਿੱਚ ਘੁਮਾਇਆ ਗਿਆ ਤੇ ਜਿਹੜੀ 21 ਸਾਲਾਂ ਦੀ ਮੁਟਿਆਰ ਕੁੜੀ ਸੀ ਉਸ ਦੇ ਨਾਲ ਸਮੂਹਕ ਜਬਰ ਜਨਾਹ ਭੀੜ ਵੱਲੋਂ ਕੀਤਾ ਗਿਆ। ਤੇ ਇਸ ਵੀਡੀਓ ਨੇ ਹਰ ਜਿਹੜਾ ਅਸੀਂ ਕਹਿ ਸਕਦੇ ਹਾਂ ਕਿ ਇਨਸਾਨੀਅਤ ਨਾਲ ਭਰਿਆ ਦਿਲ ਆ ਉਸ ਨੂੰ ਸੱਟ ਮਾਰੀ ਤੇ ਸਾਰੀ ਦੁਨੀਆ ਦੇ ਵਿੱਚ ਇਸ ਦੇ ਖਿਲਾਫ ਆਵਾਜ਼ ਉੱਠ ਰਹੀ ਆ। ਤੇ ਨਾਲ ਹੀ ਜਿਹੜਾ ਦੁਨੀਆ ਦੇ ਵੱਡੇ ਮੀਡੀਆ ਅਦਾਰੇ ਨੇ ਉਹ ਇਹ ਗੱਲ ਹੁਣ ਸ਼ਰੇਆਮ
ਕਹਿ ਰਹੇ ਨੇ, ਜਿਹੜੀਆਂ ਹੈਡਲਾਈਨਸ ਨੇ ਉਹ ਪ੍ਰਕਾਸ਼ਿਤ ਹੋ ਰਹੀਆਂ ਨੇ ਕਿ ਇੰਡੀਆ ਦੇ ਵਿੱਚ ਜਿਹੜਾ ਰੇਪ ਆ ਉਹਨੂੰ ਇੱਕ ਵੈਪਨ ਵਾਂਗ ਯੂਜ਼ ਕੀਤਾ ਜਾ ਰਿਹਾ ਆ। ਤੇ ਇਹ ਕੋਈ ਪਰ ਨਵੀਂ ਗੱਲ ਨਹੀਂ, ਕਿਉਂਕਿ ਇੰਡੀਆ ਦੇ ਵਿੱਚ ਇਹ ਗੱਲ ਸੱਚੀ ਆ ਕਿ ਰੇਪ ਨੂੰ ਇੱਕ ਵੈਪਨ ਵਾਂਗ ਲਗਾਤਾਰ ਯੂਜ਼ ਕੀਤਾ ਜਾ ਰਿਹਾ। ਹੁਣ ਵੀ ਇਹ ਦੇਖਣ 'ਚ ਆਇਆ ਕਿ ਜਿਹੜਾ ਹਿੰਦੂ ਮਤਈ ਭਾਈਚਾਰਾ ਆ ਉਸ ਵੱਲੋਂ ਜਿਸ ਤਰ੍ਹਾਂ ਇਹਨਾਂ ਬੀਬੀਆਂ ਦੇ ਨਾਲ ਇਹ ਦੁਸ਼ਕਰਮ ਕੀਤਾ ਗਿਆ, ਤੇ ਉਸ ਤੋਂ ਬਾਅਦ ਸਰਕਾਰ ਦੀ ਪੁਸ਼ਤ ਪਨਾਹੀ ਜਿਵੇਂ ਕੀਤੀ ਗਈ ਤੇ ਜਿਵੇਂ ਇਸ ਘਟਨਾ ਦੇ ਉੱਤੇ ਮਿੱਟੀ ਪਾਉਣ ਦੀ ਕੋਸ਼ਿਸ਼ ਕੀਤੀ ਗਈ, ਉਹ ਆਪਣੇ ਆਪ ਦੇ ਵਿੱਚ ਹੀ ਇਹ ਗੱਲ ਨੂੰ ਸਾਬਤ ਕਰਦਾ ਹੈ ਕਿ ਇੰਡੀਆ ਦੇ ਵਿੱਚ ਜਿਹੜਾ ਇਹ ਰੇਪ ਆ, ਬੀਬੀਆਂ ਦੇ ਨਾਲ ਇਸ ਤਰ੍ਹਾਂ ਦਾ ਅਤਿਆਚਾਰ ਆ, ਉਹ ਜਿੱਥੇ ਵੀ ਕਲੈਸ਼ਸ ਹੁੰਦੇ ਨੇ ਉੱਥੇ ਜਿਹੜੀ ਤਾਕਤਵਰ ਧਿਰ ਆ, ਤਾਂ ਸਪਸ਼ਟ ਆ ਕਿ ਤਾਕਤਵਰ ਧਿਰ ਉਹੀ ਆ ਜਿਸ ਨੂੰ ਸਟੇਟ ਦੀ ਸ਼ਹਿ ਆ, ਉਹ ਦੂਜੀ ਜਿਹੜੀ ਧਿਰ ਆ ਜੋ ਆਪਣੇ ਹੱਕਾਂ ਹਕੂਕਾਂ ਲਈ ਲੜਦੀ ਆ, ਉਹਨਾਂ ਦੀਆਂ ਬੀਬੀਆਂ ਦੇ ਨਾਲ ਇਸ ਤਰ੍ਹਾਂ ਦੇ ਦੁਸ਼ਕਰਮ ਕਰਦੇ ਨੇ। ਤੇ ਅਸੀਂ ਦੇਖਿਆ ਕਿ 1984 ਦੇ ਵਿੱਚ ਸਿੱਖਾਂ ਦੇ ਨਾਲ ਜੋ ਹੋਇਆ, ਜਦੋਂ 1984 ਦੇ ਵਿੱਚ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਖਾਸ ਤੌਰ ਤੇ ਦਿੱਲੀ ਦੇ ਵਿੱਚ, ਤਾਂ ਉੱਥੇ ਮੁੱਖ ਤੌਰ ਤੇ ਉੱਤੇ ਜਿਹੜੀਆਂ ਸਿੱਖ ਬੀਬੀਆਂ ਸੀ ਉਹਨਾਂ ਦੀ ਪੱਤ ਲੁੱਟੀ ਗਈ, ਕਿਉਂਕਿ ਇਹ ਮਾਨਸਿਕਤਾ ਹੈ ਜਿਹੜੀ, ਇਹ ਮਾਨਸਿਕਤਾ ਇੱਥੋਂ ਕੰਮ ਕਰਦੀ ਆ ਕਿ ਜਦੋਂ ਤੁਸੀਂ ਕਿਸੇ ਭਾਈਚਾਰੇ ਦੀਆਂ ਬੀਬੀਆਂ ਦੀ ਪੱਤ ਲੁੱਟਦੇ ਹੋ ਤਾਂ ਤੁਸੀਂ ਉਹਨਾਂ ਦੀ ਅਣਖ ਤੇ ਸੱਟ ਮਾਰਦੇ ਹੋ, ਤਾਂ ਇਹ ਕਿਸੇ ਨੂੰ ਕਤਲ ਕਰਨ ਨਾਲੋਂ ਵੀ ਜਿਹੜਾ ਆ ਉਹ ਵੱਡਾ ਹਮਲਾ ਹੁੰਦਾ ਆ। ਤੇ ਜਿਹੜਾ ਸਿੱਖਾਂ ਨੇ ਸਿਆ ਭਾਰਤ ਦੇ ਵਿੱਚ ਤੇ ਮੁਸਲਮਾਨਾਂ ਨੇ ਸਿਆ, ਬਿਲਕਿਸ ਬਾਨੋ ਵਾਲਾ ਕੇਸ ਜਿਹੜਾ ਆ ਉਹ ਅਸੀਂ ਸਾਰੇ ਜਾਣਦੇ ਹਾਂ ਕਿ ਕਿਵੇਂ ਉਸ ਦੇ ਗਰਭ ਦੇ ਵਿੱਚ ਪਲ ਰਹੇ ਬੱਚੇ ਨੂੰ ਵੀ ਕਤਲ ਕਰ ਦਿੱਤਾ ਗਿਆ। ਤੇ ਪਰ ਹੁਣ ਇਹ ਵੀ ਦੇਖਿਆ ਕਿ ਜਿਹੜਾ ਇੱਥੋਂ ਦਾ ਨਿਆਂ ਪ੍ਰਣਾਲੀ ਹੈ ਜਿਹੜੀ ਭਾਰਤ ਦੀ, ਉਹ ਫਿਰ ਕਿਵੇਂ ਪੁਸ਼ਤ ਪਨਾਹੀ ਕਰਦੀ ਆ। ਇੱਕ ਤਾਂ ਸਰਕਾਰ ਕਰਦੀ ਆ ਕਿ ਜਦੋਂ ਇਹ ਦੁਸ਼ਕਰਮ ਹੁੰਦੇ ਨੇ ਤਾਂ ਜਿਹੜਾ ਸਰਕਾਰ ਦਾ ਸਾਰਾ ਤੰਤਰ ਆ, ਪੁਲਿਸ ਆ ਜਾਂ ਪੈਰਾਮਿਲਟਰੀ ਫੋਰਸਿਸ ਨੇ, ਉਹ ਕਿਵੇਂ ਸਪੋਰਟ ਕਰਦੀਆਂ ਨੇ ਇਹਨਾਂ ਭੀੜਾਂ ਦੀ ਕਿ ਉਹ ਇਹ ਦੁਸ਼ਕਰਮ ਕਰ ਸਕਣ। ਤੇ ਉਸ ਤੋਂ ਬਾਅਦ ਜਿਹੜਾ ਫਿਰ ਇੱਥੋਂ ਦਾ ਨਿਆਂ ਪ੍ਰਣਾਲੀ ਹੈ ਇੱਥੋਂ ਦੀ, ਉਹ ਫਿਰ ਕਿਵੇਂ ਜਿਹੜੇ ਦੋਸ਼ੀ ਨੇ ਜੇ ਉਹਨਾਂ ਨੂੰ ਫੜਿਆ ਵੀ ਜਾਂਦਾ ਆ ਕਿਸੇ ਰਾਜਨੀਤਿਕ ਦਬਾਅ ਦੇ ਚੱਲਦਿਆਂ ਜਾਂ ਕਿਸੇ ਇੰਟਰਨੈਸ਼ਨਲ ਦਬਾਅ ਦੇ ਚੱਲਦਿਆਂ, ਤਾਂ ਕਿਵੇਂ ਫਿਰ ਕੁਝ ਸਮੇਂ ਬਾਅਦ ਹੀ ਉਹਨਾਂ ਨੂੰ ਬਰੀ ਕੀਤਾ ਜਾਂਦਾ ਹੈ। ਤੇ ਕਿਵੇਂ ਜਿਹੜੀ ਉਹਨਾਂ ਦਾ ਭਾਈਚਾਰਾ ਆ ਜਿਹੜਾ, ਜਿਵੇਂ ਹਿੰਦੂ ਭਾਈਚਾਰੇ ਨੇ ਅਸੀਂ ਦੇਖਿਆ ਕਿ ਬਿਲਕਿਸ ਬਾਨੋ ਦੇ ਜਿਹੜੇ ਦੋਸ਼ੀ ਸੀ ਜਿਨ੍ਹਾਂ ਨੇ ਉਹਦੇ ਨਾਲ ਦੁਸ਼ਕਰਮ ਕੀਤਾ ਸੀ, ਕਿਵੇਂ ਉਹਨਾਂ ਦੀ ਰਿਹਾਈ ਤੋਂ ਬਾਅਦ ਫਿਰ ਢੋਲ ਵਜਾਏ ਗਏ ਤੇ ਉਹਨਾਂ ਦਾ ਸਵਾਗਤ ਕੀਤਾ ਗਿਆ। ਤੇ ਇਸ ਦੇ ਨਾਲ ਹੀ ਇਸ ਮਾਮਲੇ ਦੇ ਵਿੱਚ ਵੀ, ਮਨੀਪੁਰ ਵਾਲੇ ਮਾਮਲੇ ਦੇ ਵਿੱਚ ਵੀ ਇਹ ਗੱਲ ਬੜੀ ਸ਼ਰਮਸਾਰ ਸਾਹਮਣੇ ਆ ਰਹੀ ਆ ਕਿ ਉਹਨਾਂ ਬੀਬੀਆਂ ਚੋਂ ਇੱਕ ਬੀਬੀ ਨੇ ਇਹ ਗੱਲ ਦੱਸੀ ਆ, ਇੰਡੀਅਨ ਐਕਸਪ੍ਰੈਸ ਨੇ ਇਹਨੂੰ ਰਿਪੋਰਟ ਕੀਤਾ ਆ, ਭਾਰਤ ਦਾ ਵੱਡਾ ਅਖਬਾਰ ਆ, ਕਿ ਜਦੋਂ ਇਹ ਜਿਹੜੀ ਭੀੜ ਸੀ ਮਤਈ ਲੋਕਾਂ ਦੀ ਉਹ ਇਹਨਾਂ ਬੀਬੀਆਂ ਦੇ ਨਾਲ ਦੁਸ਼ਕਰਮ ਕਰ ਰਹੀ ਸੀ ਤਾਂ ਉੱਥੇ ਪੁਲਿਸ ਮੌਜੂਦ ਸੀ, ਤਾਂ ਪੁਲਿਸ ਦੀ ਮੌਜੂਦਗੀ ਦੇ ਵਿੱਚ ਇਹ ਸਾਰਾ ਦੁਸ਼ਕਰਮ ਹੋਇਆ। ਜਿਵੇਂ ਬੀਬੀਆਂ ਨੂੰ ਨਗਨ ਕਰਕੇ ਪਿੰਡ 'ਚ ਘੁਮਾਇਆ ਗਿਆ ਤੇ ਸਮੂਹਕ ਜਬਰ ਜਨਾਹ ਕੀਤਾ ਗਿਆ, ਇਹ ਸਾਰਾ ਕੁਝ ਪੁਲਿਸ ਦੀ ਮੌਜੂਦਗੀ 'ਚ ਹੋਇਆ। ਤੇ ਬਲਕਿ ਬੀਬੀਆਂ ਨੇ ਇਹ ਵੀ ਦੱਸਿਆ ਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੀ ਪੁਲਿਸ ਵੱਲੋਂ ਹੀ ਇਹਨਾਂ ਬੀਬੀਆਂ ਨੂੰ ਇਸ ਭੀੜ ਦੇ ਹਵਾਲੇ ਕੀਤਾ ਗਿਆ, ਤਾਂ ਆਪਣੇ ਆਪ ਦੇ ਵਿੱਚ ਜਿਹੜੀ ਸਟੇਟ ਦੀ ਇਨਵੋਲਵਮੈਂਟ ਆ, ਜਿਹੜੀ ਸਰਕਾਰ ਦੀ ਇਨਵੋਲਵਮੈਂਟ ਆ, ਉਹ ਇਸ ਦੁਸ਼ਕਰਮ ਦੇ ਵਿੱਚ ਸਿੱਧੀ ਸਾਬਤ ਹੁੰਦੀ ਆ। ਤੇ ਹੁਣ ਵੀ ਜਿਹੜਾ ਤੁਸੀਂ ਦੇਖੋ ਕਿ ਇਹ ਵੀਡੀਓ ਜਨਤਕ ਹੋਈ ਤਾਂ ਇਸ ਮਸਲੇ ਦੇ ਉੱਤੇ, ਤਾਂ ਜਿਹੜੇ ਦੋਸ਼ੀ ਨੇ ਉਹਨਾਂ ਦੇ ਉੱਤੇ ਕੋਈ ਹਲਕੀ ਫੁਲਕੀ ਕਾਰਵਾਈ ਹੋਣ ਦੀ ਗੱਲ ਸਾਹਮਣੇ ਆ ਰਹੀ ਆ। ਨਹੀਂ 2 ਮਹੀਨੇ ਹੋ ਗਏ ਤੇ ਇਹ ਜਿਹੜੀ FIR ਆ ਇਹ ਦਰਜ ਹੋ ਚੁੱਕੀ ਸੀ ਇਸ ਘਟਨਾ ਤੋਂ ਕੁਝ ਦਿਨ ਬਾਅਦ ਹੀ। ਜਿਹੜਾ ਪਰਿਵਾਰ, ਪੀੜਤ ਪਰਿਵਾਰ ਆ, ਉਹਦੇ ਵੱਲੋਂ ਇਹ FIR ਦਰਜ ਕਰਵਾਈ ਗਈ ਸੀ ਕਿ ਜੋ ਇਹ ਘਟਨਾ ਵਾਪਰੀ, ਪਰ ਇਸ ਦੇ ਉੱਤੇ ਕੋਈ ਕਾਰਵਾਈ ਕਿਸੇ ਵੱਲੋਂ ਨਹੀਂ ਕੀਤੀ ਗਈ। ਤੇ ਹੁਣ ਜਿਹੜੇ ਭਾਰਤ ਦੇ ਸਿਆਸਤਦਾਨ ਨੇ, ਭਾਰਤ ਦੇ ਪ੍ਰਧਾਨ ਮੰਤਰੀ ਆ ਜਾਂ ਮਨੀਪੁਰ ਦੇ ਜਿਹੜੇ ਮੁੱਖ ਮੰਤਰੀ ਆ, ਉਹ ਇਹ ਕਹਿ ਰਹੇ ਨੇ ਜੀ ਅਸੀਂ ਸਖਤ ਕਾਰਵਾਈ ਕਰਾਂਗੇ, ਪਰ ਇਹਨਾਂ ਗੱਲਾਂ ਦਾ ਕੋਈ ਹੁਣ ਅਰਥ ਨਹੀਂ ਰਹਿ ਜਾਂਦਾ, ਕਿਉਂਕਿ ਸਟੇਟ ਨੂੰ, ਸਰਕਾਰ ਨੂੰ ਇਸ ਦੁਸ਼ਕਰਮ ਬਾਰੇ ਪਹਿਲਾਂ ਹੀ ਪਤਾ ਸੀ। ਇਹ ਤਾਂ ਇਹ ਵੀਡੀਓ ਕਿਸੇ ਤਰ੍ਹਾਂ ਜਨਤਕ ਹੋ ਗਈ, ਕਿਸੇ ਤਰ੍ਹਾਂ ਲੋਕਾਂ ਦੇ ਸਾਹਮਣੇ ਆ ਗਈ, ਤੇ ਤਾਂ ਇੰਨਾ ਵੱਡਾ ਇੰਟਰਨੈਸ਼ਨਲ ਪ੍ਰੈਸ਼ਰ ਜਿਹੜਾ ਆ ਉਹ ਹੁਣ ਪਿਆ ਆ। ਦੁਨੀਆ ਭਰ ਦੇ ਅਖਬਾਰਾਂ ਨੇ ਭਾਰਤ ਦੀ ਜੋ ਭੰਡੀ ਕੀਤੀ ਆ ਜਾਂ ਭਾਰਤ ਦੇ ਵਿੱਚ ਜੋ ਸਥਿਤੀ ਆ ਇੱਥੇ ਘੱਟ ਗਿਣਤੀਆਂ ਦੀ, ਇੱਥੇ ਦੇ ਆਦੀਵਾਸੀ ਲੋਕਾਂ ਦੀ, ਉਸ ਨੂੰ ਜਿਸ ਤਰ੍ਹਾਂ ਜਨਤਕ ਕੀਤਾ ਆ, ਤਾਂ ਜੋ ਡੀਂਗਾ ਭਾਰਤੀ ਨਿਜ਼ਾਮ, ਭਾਰਤੀ ਪ੍ਰਬੰਧ ਦੁਨੀਆ ਦੇ ਵਿੱਚ ਮਾਰਦਾ ਹੈ ਆਪਣੇ ਲੋਕਤੰਤਰ ਹੋਣ ਦੀਆਂ, ਉਸ ਦਾ ਇੱਕ ਵਾਰ ਫੇਰ ਜਿਹੜਾ ਆ ਅਸੀਂ ਕਹਿ ਸਕਦੇ ਹਾਂ ਕਿ ਚਿੱਠਾ ਜਿਹੜਾ ਆ ਉਹ ਜੱਗ ਜ਼ਾਹਰ ਹੋ ਗਿਆ। ਤੇ ਦੁਨੀਆ ਨੇ ਇਸ ਘਟਨਾ ਨੂੰ ਇਸ ਗੱਲ ਦੇ ਨਾਲ ਜੋੜਿਆ ਕਿ ਭਾਰਤ ਦੇ ਵਿੱਚ ਜਿਹੜਾ ਔਰਤਾਂ ਦੇ ਉੱਤੇ ਜ਼ੁਲਮ ਨੂੰ ਇੱਕ ਹਥਿਆਰ ਵਜੋਂ ਕਲੈਸ਼ਸ ਦੇ ਵਿੱਚ
ਲਗਾਤਾਰ ਵਰਤਿਆ ਜਾ ਰਿਹਾ ਹੈ। ਤੇ ਇਹ ਹੁਣ ਜਿਹੜੀ ਭਾਰਤੀ ਮਾਨਸਿਕਤਾ ਆ ਉਸ ਦੀ ਜੜ ਦੇ ਵਿੱਚ ਜਿਹੜੀ ਇਹ ਗੱਲ ਪਈ ਆ, ਉਸ ਦੇ ਇਤਿਹਾਸ ਦੇ ਵਿੱਚ ਜਿਹੜੀ ਇਹ ਗੱਲ ਪਈ ਆ, ਅਸੀਂ ਇਸ ਨੂੰ ਸਮਝ ਸਕਦੇ ਹਾਂ ਕਿ ਕਿਉਂ ਜਿਹੜੀਆਂ ਇਹ ਭੀੜਾਂ ਨੇ ਉਹ ਇਸ ਤਰ੍ਹਾਂ ਕਿਸੇ ਵੀ ਆਪਣੇ ਹੱਕ ਹਕੂਕ ਮੰਗ ਰਹੇ ਜਿਹੜੀ ਕੋਈ ਧਿਰ ਹੁੰਦੀ ਆ, ਕੋਈ ਕੌਮ ਹੁੰਦੀ ਆ, ਕੋਈ ਭਾਈਚਾਰਾ ਹੁੰਦਾ ਆ, ਉਸ ਦੇ ਨਾਲ, ਉਸ ਦੀਆਂ ਬੀਬੀਆਂ ਦੇ ਨਾਲ ਅਜਿਹੇ ਕਰਮ ਕਰਦੇ ਨੇ। ਤੇ ਸਿੱਖਾਂ ਨੇ ਵੀ ਇਸ ਨੂੰ ਆਪਣੇ ਪਿੰਡੇ ਤੇ ਹਟਾਇਆ ਤੇ ਹੁਣ ਜੋ ਕੂਕੀ ਬੀਬੀਆਂ ਹਟਾ ਰਹੀਆਂ ਨੇ, ਇਹ ਤਾਂ ਇੱਕ ਘਟਨਾ ਸਾਹਮਣੇ ਆ ਗਈ ਆ। ਇਸ ਤੋਂ ਇਲਾਵਾ ਹੋਰ ਕਿੰਨੀਆਂ ਘਟਨਾਵਾਂ ਹੋਣਗੀਆਂ ਜਿਹੜੀਆਂ ਸਾਹਮਣੇ ਨਹੀਂ ਆਈਆਂ, ਜਿਹੜੀਆਂ ਨਸ਼ਰ ਨਹੀਂ ਹੋਈਆਂ। ਪਰ ਬੜੀ ਸ਼ਰਮਨਾਕ ਗੱਲ ਆ ਕਿ ਦੁਨੀਆ ਦੇ ਵਿੱਚ ਸਿਵਲਾਈਜ਼ਡ ਹੋਣ ਦਾ ਢੋਲ ਵਜਾਉਣ ਵਾਲਾ ਭਾਰਤ ਜਿਹੜਾ ਆ, ਉਹਦੀ ਅਸਲ ਸਿਵਲਾਈਜੇਸ਼ਨ ਕੀ ਆ, ਉਸ ਦੀ ਅਸਲ ਮਾਨਸਿਕਤਾ ਕੀ ਆ, ਉਹ ਅਜਿਹੀਆਂ ਘਟਨਾਵਾਂ ਦੁਨੀਆ ਦੇ ਸਾਹਮਣੇ ਰੱਖ ਹੀ ਦਿੰਦੀਆਂ ਨੇ। ਤੇ ਹੁਣ ਅਗਲੇ ਮਸਲੇ ਵੱਲ ਵਧਦੇ ਆ। ਉਹ ਮਸਲਾ ਆ ਕਿ ਪੰਜਾਬ ਦੇ ਵਿੱਚ ਨਸ਼ੇ ਦਾ। ਪੰਜਾਬ ਹੜ੍ਹਾਂ ਦੀ ਮਾਰ ਚੱਲ ਰਿਹਾ, ਪਰ ਇਸ ਹੜ੍ਹਾਂ ਦੀ ਮਾਰ ਦੇ ਦਰਮਿਆਨ ਇੱਕ ਵੱਡਾ ਇਕੱਠ ਮਾਨਸੇ ਦੀਆਂ ਕਚਹਿਰੀਆਂ ਦੇ ਵਿੱਚ ਹੋਇਆ। ਅਸੀਂ ਜਾਣਦੇ ਹਾਂ ਕਿ ਪਿਛਲੇ ਕਈ ਦਿਨਾਂ ਤੋਂ ਬੜਾ ਚਰਚਾ ਦੇ ਵਿੱਚ ਆ ਪਰਵਿੰਦਰ ਸਿੰਘ ਝੋਟੇ ਦੀ ਗ੍ਰਿਫਤਾਰੀ ਦਾ ਮਸਲਾ। ਇੱਕ ਪਾਸੇ ਅਸੀਂ ਜਿਹੜੀ ਸਟੇਟ ਦੀ ਗੱਲ ਕੀਤੀ, ਭਾਰਤ ਦੇ ਵਿੱਚ ਜੋ ਕੇਂਦਰ 'ਚ ਰਾਜ ਕਰ ਰਹੀ ਧਿਰ ਆ, ਜਾਂ ਫਿਰ ਸੂਬੇ ਦੇ ਵਿੱਚ ਜਿਹੜੀ ਉਹਨਾਂ ਦੀ ਸਰਕਾਰ ਆ ਮਨੀਪੁਰ ਦੇ ਵਿੱਚ, ਉਹ ਤਾਂ ਅਸੀਂ ਦੇਖਿਆ। ਪਰ ਇਹ ਕਿਸੇ ਪਾਰਟੀ ਦਾ ਮਸਲਾ ਨਹੀਂ ਜਾਂ ਕਿਸੇ ਸਰਕਾਰ ਦਾ ਮਸਲਾ ਨਹੀਂ, ਇਹ ਭਾਰਤ ਦੀ ਕੁੱਲ ਰਾਜਨੀਤਿਕ ਜਮਾਤ ਦਾ ਹੀ ਮਸਲਾ ਬਣ ਚੁੱਕਿਆ ਆ। ਇੱਥੋਂ ਦੇ ਐਡਮਿਨਿਸਟ੍ਰੇਸ਼ਨ ਦੀ ਜਿਹੜੀ ਮਾਨਸਿਕਤਾ ਆ, ਉਹਦੇ ਬਾਰੇ ਅਸੀਂ ਗੱਲ ਕਰਦੇ ਹਾਂ ਕਿ ਉਹ ਮਾਨਸਿਕਤਾ ਕੀ ਆ। ਤੁਸੀਂ ਦੇਖੋ ਕਿ ਪਰਵਿੰਦਰ ਸਿੰਘ ਝੋਟਾ ਜੋ ਕਿ ਇੱਕ ਨੌਜਵਾਨ ਮਾਨਸੇ ਦੇ ਵਿੱਚ ਲਗਾਤਾਰ ਯਤਨਸ਼ੀਲ ਹੋਇਆ ਕਿ ਅਸੀਂ ਨਸ਼ੇ ਦਾ ਕੋੜ ਪੰਜਾਬ 'ਚ ਮੁਕਾਉਣਾ ਹੈ। ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਜਦੋਂ ਇਹ ਮੁੱਖ ਮੰਤਰੀ ਨਹੀਂ ਸੀ ਉਦੋਂ ਇਹ ਬਹੁਤ ਰੌਲਾ ਪਾਉਂਦੇ ਸੀ ਪੰਜਾਬ 'ਚ ਨਸ਼ੇ ਦਾ, ਤੇ ਨਸ਼ਾ ਇੱਕ ਵੱਡਾ ਮੁੱਦਾ ਸੀ ਜਿਹਦੇ ਚੱਲਦੇ ਇਹਨਾਂ ਦੀ ਪੰਜਾਬ 'ਚ ਸਰਕਾਰ ਬਣੀ। ਇਹਨਾਂ ਵੱਡੇ ਦਾਅਵੇ ਕੀਤੇ ਸੀ ਕਿ ਅਸੀਂ ਪੰਜਾਬ ਦੇ ਵਿੱਚੋਂ ਨਸ਼ੇ ਦੀ ਜੜ ਪੁੱਟ ਦਿਆਂਗੇ। ਪਰ ਜਦੋਂ ਇਹ ਸਰਕਾਰ 'ਚ ਆਏ ਆ ਤਾਂ ਫਿਰ ਤੁਹਾਨੂੰ ਪਤਾ ਹੀ ਆ ਕਿ ਸਰਕਾਰ ਅੱਜ ਕੱਲ੍ਹ ਜਿਹੜੇ ਸਰਕਾਰ ਦੇ ਨੁਮਾਇੰਦੇ ਨੇ ਉਹ ਆਪਣੇ ਪਰਿਵਾਰਕ ਰੁਝੇਵਿਆਂ ਦੇ ਵਿੱਚ ਹੀ ਇੰਨੇ ਮਸ਼ਰੂਫ ਹੋਏ ਕਿ ਪੰਜਾਬ ਵੱਲ ਤਾਂ ਕਿਸੇ ਦਾ ਧਿਆਨ ਹੀ ਨਹੀਂ। ਤੇ ਮਸ਼ਹੂਰੀਆਂ ਪਰ ਜਿਹੜੀਆਂ ਨੇ ਉਹਦੇ ਵਿੱਚ ਸਾਰੀਆਂ ਸਰਕਾਰਾਂ, ਸਾਰੀਆਂ ਪਾਰਟੀਆਂ ਨੂੰ ਜਿਹੜਾ ਆ ਉਹ ਮਾਤ ਦੇ ਗਿਆ। ਕਹਿੰਦੇ ਹੜ੍ਹਾਂ ਦੇ ਵਿੱਚ ਵੀ ਇੰਨਾ ਬਜਟ ਸ਼ਾਇਦ ਹੜ੍ਹਾਂ 'ਤੇ ਨਹੀਂ ਖਰਚਿਆ ਗਿਆ, ਹੜ੍ਹਾਂ ਨੂੰ ਦੇ ਵਿੱਚ ਲੋਕਾਂ ਦੀ ਮਦਦ 'ਤੇ ਨਹੀਂ ਖਰਚਿਆ ਗਿਆ, ਜਿੰਨਾ ਬਜਟ ਜਿਹੜਾ ਆ ਪੰਜਾਬ ਦੇ ਵਿੱਚ ਸਟੀਕਰ ਲਾਉਣ 'ਤੇ ਜਾਂ ਤਸਵੀਰਾਂ ਲਾਉਣ 'ਤੇ ਜਿਹੜਾ ਮੁੱਖ ਮੰਤਰੀ ਨੇ ਖਰਚ ਦਿੱਤਾ ਆ। ਤੇ ਪਰਵਿੰਦਰ ਸਿੰਘ ਝੋਟੇ ਦੀ ਗੱਲ ਕਰਦੇ ਆ ਤਾਂ ਪਰਵਿੰਦਰ ਸਿੰਘ ਝੋਟੇ ਨੇ ਜਿਹੜਾ ਕਹਿੰਦੇ ਆ ਕਿ ਕਾਨੂੰਨ ਆਪਣੇ ਹੱਥ 'ਚ ਲਿਆ। ਕਾਨੂੰਨ ਕੀ ਆਪਣੇ ਹੱਥ 'ਚ ਲਿਆ ਕਿ ਜਿਹੜੇ ਲੋਕ ਨਸ਼ਾ ਵੇਚਦੇ ਸੀ ਉਹਨਾਂ ਦੇ ਘਰਾਂ 'ਚ ਜਾਂਦਾ ਸੀ, ਉਹਨਾਂ ਦੀਆਂ ਮੈਡੀਕਲ ਸਟੋਰਾਂ 'ਤੇ ਜਾ ਕੇ ਉਹਨਾਂ ਦੇ ਉੱਤੇ ਕਾਰਵਾਈ ਲੋਕਾਂ ਦੇ ਸਾਹਮਣੇ ਕਰਦਾ ਸੀ ਕਿ, ਤੇ ਲੋਕਾਂ ਦੇ ਸਾਹਮਣੇ ਇਹ ਗੱਲ ਜਨਤਕ ਹੁੰਦੀ ਸੀ। ਇਹ ਅਸੀਂ ਕਹਿ ਸਕਦੇ ਹਾਂ ਕਿ ਇੱਕ ਕਮਿਊਨਿਟੀ ਐਕਸ਼ਨ ਸੀ, ਪੀਪਲ ਐਕਸ਼ਨ ਸੀ, ਕਿ ਜਿਹਦੇ ਵਿੱਚ ਲੋਕ ਇਕੱਠੇ ਹੋ ਕੇ ਨਸ਼ਾ ਵੇਚਣ ਵਾਲਿਆਂ ਨੂੰ ਇਸ ਤੋਂ ਵਰਜਦੇ ਸੀ। ਤੇ ਜੇ ਉਹ ਨਹੀਂ ਸੀ ਹਟਦੇ ਫਿਰ ਉਹਨਾਂ ਦੇ ਉੱਤੇ ਜਿਹੜਾ ਇੱਕ ਐਕਸ਼ਨ, ਕਿਸੇ ਨੂੰ ਮਤਲਬ ਚਾਰ ਲਫੇੜੇ ਮਾਰਤੇ ਜਾਂ ਕਿਸੇ ਦੀ ਲੋਕਾਂ ਦੇ ਵਿੱਚ, ਸਮਾਜ ਦੇ ਵਿੱਚ ਉਹਨੂੰ ਨੰਗਾ ਕੀਤਾ, ਉਸ ਦੀ ਵੀਡੀਓ ਬਣਾ ਕੇ ਪਾਤੀ। ਤਾਂ ਇਸੇ ਤਰ੍ਹਾਂ ਇੱਕ ਮੈਡੀਕਲ ਸਟੋਰ ਵਾਲੇ ਦੀ ਵੀਡੀਓ ਬਣਾ ਕੇ ਪਾਈ ਸੀ, ਉਹਦੇ ਕਹਿੰਦੇ ਗਲ ਦੇ ਵਿੱਚ ਜੁੱਤੀਆਂ ਦਾ ਹਾਰ ਪਾਇਆ, ਹੋਰ ਫੁੱਲਾਂ ਦਾ ਹਾਰ ਤਾਂ ਹੁਣ ਨਹੀਂ ਸੀ ਸੋਭਦਾ ਉਹਦੇ ਗਲ ਦੇ ਵਿੱਚ, ਜਿਹੋ ਜਿਹੇ ਕੰਮ ਕਰਦਾ ਸੀ। ਤੇ ਉਸ ਕੇਸ ਨੂੰ ਜਿਹੜਾ ਆ ਆਧਾਰ ਬਣਾ ਕੇ ਪਰਵਿੰਦਰ ਸਿੰਘ ਝੋਟੇ ਦੀ ਗ੍ਰਿਫਤਾਰੀ ਕੀਤੀ ਗਈ ਕਿ ਜੀ ਦੇਖੋ ਉਸ ਬੰਦੇ ਦੀ ਬਦਨਾਮੀ ਹੋਈ, ਜੇ ਉਹ ਆਤਮ ਹੱਤਿਆ ਕਰ ਲੈਂਦਾ ਜਾਂ ਕੁਝ ਕਰ ਲੈਂਦਾ। ਇੱਥੇ ਬੰਦਿਆਂ ਦੇ ਬਲਾਤਕਾਰ ਹੋ ਜਾਂਦੇ ਆ, ਇੱਥੇ ਲੋਕਾਂ ਦੇ ਨਾਲ ਵੱਡੇ ਵੱਡੇ ਜਿਹੜੇ ਆ ਮਾੜੀਆਂ ਘਟਨਾਵਾਂ ਵਾਪਰ ਜਾਂਦੀਆਂ। ਉਹ ਵਾਪਰਨ ਤੋਂ ਬਾਅਦ ਵੀ ਕਾਰਵਾਈ ਨਹੀਂ ਹੁੰਦੀ। ਪਰ ਇੱਥੇ ਕਹਿੰਦੇ ਜੀ ਜਿਹੜਾ ਇੱਕ ਨਸ਼ੇ ਵੇਚਣ ਵਾਲਾ ਸੀ, ਜੇ ਉਹ ਆਤਮ ਹੱਤਿਆ ਕਰ ਲੈਂਦਾ ਤਾਂ ਫਿਰ ਕੀ ਹੁੰਦਾ। ਤੇ ਇਸ ਦੋਸ਼ 'ਚ ਕਹਿੰਦੇ ਪਰਵਿੰਦਰ ਸਿੰਘ ਝੋਟੇ ਨੂੰ ਗ੍ਰਿਫਤਾਰ ਕਰ ਲਿਆ। ਤੇ ਫਿਰ ਗ੍ਰਿਫਤਾਰੀ ਨੂੰ ਸੱਚ ਸਾਬਤ ਕਰਨ ਦੇ ਲਈ ਉਹਦੇ ਉੱਤੇ ਝੂਠੇ ਇਲਜ਼ਾਮ ਲਵਾਤੇ ਕਿ ਜੀ ਇਹ ਕਿਸੇ ਬੀਬੀ ਵੱਲੋਂ ਜੀ ਕਿ ਮੇਰੇ ਨਾਲ ਦੁਸ਼ਕਰਮ ਕੀਤਾ ਹੈ, ਮੇਰੇ ਨਾਲ ਇਹਨੇ ਗਲਤ ਹਰਕਤ ਕੀਤੀ ਆ। ਤੇ ਫਿਰ ਉਹ ਬੀਬੀ ਜਿਹੜੀ ਆ ਜਾਂ ਉਹਦੇ ਪਰਿਵਾਰ ਦੀ ਮਾੜੀ ਮੋਟੀ ਅਣਖ ਜਾਗੀ ਤੇ ਉਹ ਸਾਹਮਣੇ ਆਏ, ਉਹਨਾਂ ਨੇ ਵੀਡੀਓ ਜਨਤਕ ਕਰਤੀ ਕਿ ਪੁਲਿਸ ਵਾਲਿਆਂ ਦੇ ਕਹਿਣ 'ਤੇ ਅਸੀਂ ਤਾਂ ਇਹ ਕੇਸ ਜਿਹੜਾ ਪਾਇਆ ਆ। ਸਾਡੇ ਤੋਂ ਪੁਲਿਸ ਵਾਲਿਆਂ ਨੇ ਕਹਿ ਕੇ ਕੇਸ ਪਵਾਇਆ, ਕਿਉਂਕਿ ਜਿਹੜਾ ਉਹ ਜਿਹੜੀ ਬੀਬੀ ਸੀ ਕਹਿੰਦੇ ਉਹ ਵੀ ਕਿਤੇ ਨਾ ਕਿਤੇ ਨਸ਼ੇ ਦੇ ਵਪਾਰ 'ਚ ਸ਼ਾਮਲ ਸੀ। ਤੇ ਫਿਰ ਉਹ ਪੁਲਿਸ ਵਾਲਿਆਂ ਦੇ ਦਬਾਅ 'ਚ ਆ ਕੇ ਜਿਹੜਾ ਆ ਉਸ ਨੇ ਇਹ ਬਿਆਨ ਪਰਵਿੰਦਰ ਸਿੰਘ ਝੋਟੇ ਖਿਲਾਫ ਦਿੱਤੇ। ਫਿਰ ਜੀ ਇੱਕ ਰਿਪੋਰਟ ਜਨਤਕ ਕਰਤੀ ਜੀ ਪਰਵਿੰਦਰ ਸਿੰਘ ਝੋਟੇ ਦਾ, ਦੇਖੋ ਡੋਪ ਟੈਸਟ ਫੇਲ ਹੋ ਗਿਆ, ਇਹ ਨਸ਼ੇ ਆਪ ਵੀ ਕਰਦਾ। ਤਾਂ ਇਹ ਤਾਂ ਮਤਲਬ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਆ ਕਿ ਪੁਲਿਸ ਤੇ ਸਰਕਾਰਾਂ ਜੋ ਚਾਹੁਣ ਉਹ ਜਿਹੀਆਂ ਰਿਪੋਰਟਾਂ ਬਣਾ ਦਿੰਦੀਆਂ ਨੇ, ਉਹੀ ਚੀਜ਼ਾਂ ਨੇ ਪੇਸ਼ ਕਰ ਦਿੰਦੀਆਂ ਨੇ ਕਿ ਮਤਲਬ ਜਿਹਨੂੰ ਚੋਰ ਬਣਾਉਣਾ, ਕਿਹਨੂੰ ਸਾਧ ਬਣਾਉਣਾ, ਇਹ ਸਾਰਾ ਕੁਝ ਇਹਨਾਂ ਦੇ ਹੱਥ 'ਚ ਹੁੰਦਾ। ਪਰ ਲੋਕ ਇਹ ਗੱਲਾਂ ਜਾਣਦੇ ਨੇ।
ਤੇ ਪ੍ਰਵਿੰਦਰ ਸਿੰਘ ਝੋਟੇ ਦੇ ਮਸਲੇ ਦੇ ਵਿੱਚ ਹੁਣ ਦੇਖਿਆ ਕਿ ਜਿਹੜਾ ਲੋਕਾਂ ਦਾ ਵੱਡਾ ਇਕੱਠ ਫਿਰ ਉਸ ਦੀ ਰਿਹਾਈ ਦੇ ਲਈ ਮਾਨਸੇ ਦੀਆਂ ਕਚਹਿਰੀਆਂ 'ਚ ਅੱਜ ਹੋਇਆ। ਤੇ ਇਸ ਇਕੱਠ ਦੇ ਵਿੱਚ ਜਿੱਥੇ ਵੱਡੀ ਗਿਣਤੀ ਜਥੇਬੰਦੀਆਂ ਸ਼ਾਮਲ ਹੋਈਆਂ, ਉੱਥੇ ਪਿੰਡਾਂ ਤੋਂ ਆਮ ਲੋਕ ਵੱਡੀ ਗਿਣਤੀ 'ਚ ਪਹੁੰਚੇ ਤੇ ਬੁਲਾਰਿਆਂ ਨੇ ਜਿੱਥੇ ਆਪਣੀ ਗੱਲ ਰੱਖੀ ਤੇ ਉੱਥੇ ਲੋਕਾਂ ਦੇ ਵਿੱਚ ਜਿਹੜੀ ਇਹ ਚੇਤਨਾ ਹੈ ਉਹਦਾ ਪ੍ਰਗਟਾਵਾ ਹੋਇਆ ਕਿ ਲੋਕ ਸੱਚਮੁੱਚ ਪੰਜਾਬ ਦੇ ਵਿੱਚ ਨਸ਼ੇ ਦਾ ਮੁੱਦਾ ਖਤਮ ਨਹੀਂ ਹੋਇਆ। ਨਸ਼ੇ ਦਾ ਮੁੱਦਾ ਅਜੇ ਵੀ ਉੱਥੇ ਹੀ ਖੜਾ ਜੋ ਪਿਛਲੀਆਂ ਸਰਕਾਰਾਂ ਵੇਲੇ ਸੀ। ਨਸ਼ਾ ਉਵੇਂ ਹੀ ਪੰਜਾਬ ਦੇ ਨੌਜਵਾਨਾਂ ਨੂੰ ਮਾਰ ਰਿਹਾ, ਨਸ਼ਾ ਉਵੇਂ ਹੀ ਪੰਜਾਬ ਨੂੰ ਬਰਬਾਦ ਕਰ ਰਿਹਾ ਜਿਵੇਂ ਪਹਿਲਾਂ ਸੀ। ਕੋਈ ਹਾਲਾਤ ਨਹੀਂ ਬਦਲੇ ਤੇ ਪੰਜਾਬ ਦੇ ਲੋਕਾਂ ਦੇ ਲਈ ਅਜੇ ਵੀ ਇਹ ਮੁੱਦਾ ਜਿਹੜਾ ਸਭ ਤੋਂ ਅਹਿਮ, ਸਭ ਤੋਂ ਵੱਡਾ ਹੁਣ ਬਣ ਚੁੱਕਿਆ ਹੈ। ਤੇ ਪਰ ਸਰਕਾਰ ਦੇ ਖਿਲਾਫ ਜਿਹੜਾ ਲੋਕਾਂ ਦਾ ਗੁੱਸਾ ਸੀ ਉਹ ਵੀ ਪੂਰੀ ਤਰ੍ਹਾਂ ਪ੍ਰਗਟ ਹੋਇਆ। ਪਰ ਇੱਥੇ ਇਹ ਗੱਲ ਬੜੀ ਅਹਿਮ ਦੇਖਣ ਨੂੰ ਮਿਲੀ ਕਿ ਇਸ ਧਰਨੇ ਦੇ ਦੌਰਾਨ ਇੱਕ ਵਾਰ ਫੇਰ ਜਿਹੜੀਆਂ ਪੰਜਾਬ ਦੀਆਂ ਖੱਬੇ ਪੱਖੀ ਧਿਰਾਂ ਨੇ ਉਹਨਾਂ ਦੀ ਜਿਹੜੀ ਮਾਨਸਿਕਤਾ ਆ, ਜਿਹਦੇ ਵਿੱਚ ਸਿੱਖੀ ਪ੍ਰਤੀ, ਸਿੱਖਾਂ ਪ੍ਰਤੀ ਜਿਹੜਾ ਇੱਕ ਜ਼ਹਿਰ ਪਿਆਇਆ ਸੀ ਕਿ ਸਾਰੀਆਂ ਖੱਬੇ ਪੱਖੀ ਧਿਰਾਂ ਨਹੀਂ ਕਹਿੰਦੇ ਪਰ ਵੱਡੀ ਗਿਣਤੀ 'ਚ ਖੱਬੇ ਪੱਖੀ ਧਿਰਾਂ ਦੀ ਇਹ ਸਮੱਸਿਆ ਆ। ਸ਼ਾਇਦ ਕੋਈ ਜਮਾਂਦਰੂ ਸਮੱਸਿਆ ਆ ਉਹਨਾਂ ਦੇ ਅੰਦਰ, ਉਹਨਾਂ ਦੀ ਅਸੀਂ ਜਮਾਂਦਰੂ ਕਹਿੰਦੇ ਜਿਹੜੀ ਉਹਨਾਂ ਦੀ ਪੋਲੀਟੀਕਲ ਆਈਡੀਓਲੋਜੀ ਆ, ਜਿੱਥੋਂ ਉਹਨਾਂ ਦਾ ਜਨਮ ਹੁੰਦਾ ਆ, ਉਹਦੇ ਵਿੱਚ ਹੀ ਸ਼ਾਇਦ ਇਹ ਸਮੱਸਿਆ ਪਈ ਆ ਕਿ ਅੱਜ ਜਦੋਂ ਸਟੇਜ ਦੇ ਉੱਤੋਂ ਬੁਲਾਰੇ ਬੋਲ ਰਹੇ ਸੀ ਤਾਂ ਆਮ ਜੀ ਗੱਲ ਆ ਕਿ ਜਦੋਂ ਇਸ ਤਰ੍ਹਾਂ ਦੇ ਪੀਪਲ ਕਨਵੈਨਸ਼ਨਸ ਹੁੰਦੀਆਂ ਨੇ, ਲੋਕ ਧਰਨੇ ਹੁੰਦੇ ਨੇ, ਤਾਂ ਉਹਦੇ ਵਿੱਚ ਸਮਾਜ ਦੇ ਇੱਕ ਮਸਲੇ ਦੇ ਨਾਲ ਨਾਲ ਹੋਰ ਸਾਰੇ ਮਸਲਿਆਂ ਦਾ ਜ਼ਿਕਰ ਹੁੰਦਾ ਹੈ। ਜੋ ਲੋਕਾਂ ਦੇ ਨਾਲ ਧੱਕੇ ਹੋ ਰਹੇ ਹੁੰਦੇ ਨੇ, ਹਰ ਇੱਕ ਬੰਦਾ ਆਪਣਾ ਦਰਦ ਬਿਆਨਦਾ ਹੈ ਤੇ ਹਰ ਇੱਕ ਨੂੰ ਆਜ਼ਾਦੀ ਹੁੰਦੀ ਆ। ਪਰ ਇੱਕ ਜਿਹੜਾ ਜਾਬਤੇ ਦੇ ਨਾਂ ਹੇਠ, ਡਿਸਿਪਲਿਨ ਦੇ ਨਾਂ ਹੇਠ, ਜਿਵੇਂ ਖੱਬੇ ਪੱਖੀ ਧਿਰਾਂ ਦੇ ਲੋਕ ਪਹਿਲਾਂ ਸਟੇਜਾਂ ਤੇ ਕਾਬਜ ਹੁੰਦੇ ਨੇ ਤੇ ਫਿਰ ਸਟੇਜਾਂ ਨੂੰ ਆਪਣੀ ਆਈਡੀਓਲੋਜੀ, ਆਪਣੇ ਜਿਹੜਾ ਸਿਆਸੀ ਉਹਨਾਂ ਦੀ ਮਾਨਸਿਕਤਾ ਹੈ ਉਹਦੇ ਮੁਤਾਬਕ ਚਲਾਉਣ ਦੀ ਕੋਸ਼ਿਸ਼ ਕਰਦੇ ਨੇ। ਉਹ ਅੱਜ ਵੀ ਸਟੇਜ ਤੋਂ ਦੇਖਣ ਨੂੰ ਮਿਲਿਆ ਕਿ ਜਿਹੜਾ ਸਟੇਟ ਸੈਕਟਰੀ ਸੀ ਉਹ CPIML ਦਾ ਲੀਡਰ ਕੋਈ ਦੱਸਿਆ ਜਾ ਰਿਹਾ ਹੈ, ਕਮਿਊਨਿਸਟ ਧਿਰ ਦਾ। ਤੇ ਉਸ ਵੱਲੋਂ ਜਦੋਂ ਉੱਥੇ ਸਿੱਖ ਆਗੂ ਬੋਲ ਰਹੇ ਸੀ, ਉਹਨਾਂ ਵੱਲੋਂ ਜਦੋਂ ਪਿਛਲੇ ਦਿਨਾਂ ਦੇ ਦੌਰਾਨ ਜਿਹੜੇ ਸਿੱਖ ਨੌਜਵਾਨਾਂ ਦੀਆਂ ਪੰਜਾਬ ਦੇ ਵਿੱਚ ਗ੍ਰਿਫਤਾਰੀਆਂ ਹੋਈਆਂ, ਜਿਵੇਂ ਵੱਡੇ ਪੱਧਰ ਤੇ ਮਨੁੱਖੀ ਹੱਕਾਂ ਦਾ ਘਾਣ ਹੋਇਆ ਤੇ ਪੰਜਾਬ ਤੋਂ ਦੂਰ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਜਿਨ੍ਹਾਂ ਨੌਜਵਾਨਾਂ ਨੂੰ ਰੱਖਿਆ ਗਿਆ, ਭਾਈ ਅਮਰਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ, ਤੇ ਜਿਵੇਂ ਉਹਨਾਂ ਵੱਲੋਂ ਜਿਹੜੀ ਲਹਿਰ ਚਲਾਈ ਗਈ ਸੀ ਪੰਜਾਬ ਦੇ ਵਿੱਚ, ਉਸ ਦਾ ਵੀ ਜਿਹੜਾ ਮੁੱਖ ਧੁਰਾ, ਮੁੱਖ ਨਿਸ਼ਾਨਾ ਸੀ ਉਹ ਪੰਜਾਬ ਦੇ ਵਿੱਚੋਂ ਨਸ਼ੇ ਨੂੰ ਖਤਮ ਕਰਨਾ ਹੀ ਸੀ, ਜਿਹਦੇ ਲਈ ਉਹਨਾਂ ਨੇ ਇੱਕ ਅੰਮ੍ਰਿਤ ਸੰਚਾਰ ਦੀ ਲਹਿਰ ਚਲਾਈ ਸੀ ਵਾਰਸ ਪੰਜਾਬ ਦੇ ਜਥੇਬੰਦੀ ਨੇ। ਤੇ ਜਦੋਂ ਉਸ ਦਾ ਜ਼ਿਕਰ ਤੱਕ ਵੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸਿੱਖ ਬੁਲਾਰਿਆਂ ਵੱਲੋਂ, ਤਾਂ ਉਦੋਂ ਹੀ ਜਿਹੜਾ ਆ ਮਾਈਕ ਬੰਦ ਕਰਨ ਦੀ ਕੋਸ਼ਿਸ਼ ਜਾਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਜਿਹੜੀ ਆ ਇਹ CPIML ਦੇ ਜਿਹੜਾ ਆਗੂ ਉੱਥੇ ਸਟੇਟ ਸੈਕਟਰੀ ਸੀ ਉਹਦੇ ਵੱਲੋਂ ਕੀਤੀ ਗਈ। ਤੇ ਬੜੀ ਸ਼ਰਮਨਾਕ ਗੱਲ ਆ। ਤੇ ਗੱਲ ਇਹ ਬੜੀ ਸਪਸ਼ਟ ਆ ਕਿ ਜਿੱਥੇ ਪੰਜਾਬ ਦੇ ਵਿੱਚ ਜਿਹੜੀਆਂ ਸਰਕਾਰਾਂ ਨੇ ਜਾਂ ਜਿਹੜੀ ਸਟੇਟ ਦੀ ਧਿਰ ਆ ਸਾਰੀ, ਉਹ ਲਗਾਤਾਰ ਪੰਜਾਬ ਨੂੰ ਬਰਬਾਦ ਕਰਨ ਦੇ ਲਈ ਤੇ ਪੰਜਾਬ ਦੇ ਵਿੱਚ ਭਾਵੇਂ ਨਸ਼ੇ ਦੇ ਰਾਹੀਂ ਨਸਲਕੁਸ਼ੀ ਹੋਵੇ ਜਾਂ ਹਥਿਆਰਾਂ ਦੇ ਰਾਹੀਂ ਨਸਲਕੁਸ਼ੀ ਹੋਵੇ, ਉਹਦੇ ਵੱਲੋਂ ਲਗਾਤਾਰ ਕੀਤੀ ਜਾ ਰਹੀ ਆ। ਭਾਵੇਂ ਪੰਜਾਬ ਦੇ ਵਿੱਚ ਨੌਜਵਾਨਾਂ ਨੂੰ ਜੇਲ੍ਹਾਂ 'ਚ ਬੰਦ ਕਰਨ ਦੀ ਗੱਲ ਹੋਵੇ, ਤਾਂ ਵੱਡਾ ਸਵਾਲ ਇਹ ਹੈ ਕਿ ਕਿਉਂ ਪੰਜਾਬ ਦੇ ਉੱਤੇ ਹਮਲਾ ਕੀਤਾ ਜਾਂਦਾ। ਤਾਂ ਉਹਦਾ ਉੱਤਰ ਸਿੱਧਾ ਜਿਹਾ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਚੀਜ਼ ਰੜਕਦੀ ਆ ਉਹ ਸਿੱਖੀ ਆ। ਤੇ ਜਿਹੜੀ ਪੰਜਾਬ ਦੀ ਇਹ ਖੱਬੇ ਪੱਖੀ ਧਿਰ ਆ, ਇਹ ਅੱਜ ਤੱਕ ਇਹੀ ਗੱਲ ਨਹੀਂ ਸਮਝ ਸਕੀ ਵੀ ਫਿਰ ਤੁਸੀਂ ਸਰਕਾਰ ਦੇ ਖਿਲਾਫ ਲੜਨ ਦਾ ਦਾਅਵਾ ਕੀ ਕਰਦੇ ਹੋ, ਵੀ ਤੁਸੀਂ ਸਰਕਾਰ ਦੇ ਖਿਲਾਫ ਫਿਰ ਜਿਹੜਾ ਲੜਨ ਦਾ ਦਾਅਵਾ ਆ ਕਿ ਮਹਿਜ਼ ਲੋਕਾਂ ਨੂੰ ਧਰਨਿਆਂ ਤੇ ਇਕੱਠੇ ਕਰਕੇ ਤੇ ਫਿਰ ਧਰਨੇ ਫਿਰ ਸਰਕਾਰ ਨੂੰ ਵੇਚਣ ਤੱਕ ਹੀ ਜਿਹੜੇ ਸੰਘਰਸ਼ ਨੇ ਉਹ ਸੀਮਤ ਨੇ ਤੁਹਾਡੇ, ਜਾਂ ਫਿਰ ਸੱਚਮੁੱਚ ਜੋ ਲੜਾਈ ਆ ਉਸ ਲੜਾਈ ਨੂੰ ਮਤਲਬ ਸਪਸ਼ਟ ਕਰਕੇ ਉਹਦੇ ਲਈ ਕੋਈ ਲੜਨ ਦੀ ਤੁਹਾਡੇ ਅੰਦਰ ਵਚਨਬੱਧਤਾ ਹੈ ਜਾਂ ਨਹੀਂ। ਤਾਂ ਇਹ ਸਵਾਲ ਪੰਜਾਬ ਦੀਆਂ ਖੱਬੇ ਪੱਖੀ ਧਿਰਾਂ ਦੇ ਉੱਤੇ ਹਮੇਸ਼ਾ ਹੀ ਖੜਾ ਰਿਹਾ ਆ ਤੇ ਖੜਾ ਰਹੇਗਾ। ਤੇ ਅੱਜ ਜਿਹੜਾ ਇਹ ਇਕੱਠ ਸੀ, ਭਾਵੇਂ ਲੋਕਾਂ ਦੀ ਵੱਡੀ ਹਮਾਇਤ ਸੀ, ਇਸ ਇਕੱਠ ਨੂੰ ਲੋਕ ਵੱਡੀ ਗਿਣਤੀ ਦੇ ਵਿੱਚ ਇਸ ਇਕੱਠ 'ਚ ਪਹੁੰਚੇ ਤੇ ਲੋਕਾਂ ਨੇ ਇਹ ਗੱਲ ਸਪਸ਼ਟ ਕੀਤੀ ਆ ਪੰਜਾਬ ਸਰਕਾਰ ਨੂੰ ਕਿ ਚਿਹਰੇ ਬਦਲਣ ਦੇ ਨਾਲ ਇਹ ਨਹੀਂ ਕਿ ਹੁਣ ਉਹ ਮੁੱਦੇ ਚਿਹਰੇ ਬਦਲਣ ਦੇ ਨਾਲ ਹੀ ਹੱਲ ਹੋ ਜਾਣਗੇ, ਉਹਦੇ ਲਈ ਕੰਮ ਵੀ ਕਰਨਾ ਪੈਣਾ ਹੈ। ਪਰ ਸਰਕਾਰ ਜੋ ਕੰਮ ਕਰ ਰਹੀ ਆ ਉਹ ਪੰਜਾਬ ਦੇ ਵਿੱਚੋਂ ਨਸ਼ੇ ਨੂੰ ਖਤਮ ਕਰਨ ਲਈ ਨਹੀਂ, ਬਲਕਿ ਨਸ਼ੇ ਦੇ ਜਿਹੜੇ ਸੌਦਾਗਰ ਨੇ ਉਹਨਾਂ ਨੂੰ ਉਤਸ਼ਾਹਿਤ ਕਰਨ ਦੇ ਹੀ ਇਹ ਕੰਮ ਨੇ ਜਿਹੜੇ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਨੇ। ਤੇ ਸਰਕਾਰ ਇਸ ਲਈ ਅੱਜ ਲੋਕਾਂ ਦੇ ਵੱਡੇ ਨਿਸ਼ਾਨੇ ਤੇ ਰਹੀ ਤੇ ਸਾਰੇ ਬੁਲਾਰਿਆਂ ਨੇ ਸਰਕਾਰ ਦੇ ਖਿਲਾਫ ਜਿਹੜਾ ਆ ਉਹ ਆਪਣਾ ਗੁੱਸਾ ਬੜੇ ਰੋਹ ਦੇ ਨਾਲ ਪ੍ਰਗਟ ਕੀਤਾ। ਤੇ ਪੰਜਾਬ ਤੋਂ ਬਾਅਦ ਹੁਣ ਜਿਹੜੀ ਆਖਰੀ ਇੱਕ ਖਬਰ ਦੇ ਉੱਤੇ ਮੈਂ ਗੱਲਬਾਤ ਕਰਨੀ ਚਾਹੁੰਦਾ, ਉਹ ਗੱਲਬਾਤ ਆ ਕਿ ਚਾਈਨਾ ਤੇ ਅਮਰੀਕਾ ਦੇ ਰਿਲੇਸ਼ਨਸ ਨੂੰ ਲੈ ਕੇ
ਇਹ ਗੱਲਬਾਤ ਇਸ ਲਈ ਜ਼ਰੂਰੀ ਹੋ ਜਾਂਦੀ ਆ ਆਪਣੇ ਲਈ ਕਿਉਂਕਿ ਇਹ ਖਬਰ ਜਿਹੜੀ ਆ ਸਾਰੀਆਂ ਅਖਬਾਰਾਂ ਦੇ ਵਿੱਚ ਚਰਚਾ ਦਾ ਵਿਸ਼ਾ ਬਣੀ ਰਹੀ ਆ ਪਿਛਲੇ 2 ਦਿਨਾਂ ਤੋਂ ਕਿ USA ਦੇ ਜਿਹੜੇ ਸਾਬਕਾ ਸੈਕਟਰੀ ਆਫ ਸਟੇਟ ਨੇ ਹੈਨਰੀ ਕਿਸਿੰਜਰ ਕੋਈ ਆਮ ਜੇ ਸ਼ਖਸ ਨਹੀਂ। ਤੁਸੀਂ ਇਸ ਖਬਰ ਤੋਂ ਹੀ ਇਸ ਗੱਲ ਦਾ ਅੰਦਾਜ਼ਾ ਲਾ ਸਕਦੇ ਹੋ ਸਕਦਾ ਕਿ ਸਾਡੇ ਬਹੁਤੇ ਜਿਹੜੇ ਦਰਸ਼ਕ ਨੇ ਉਹਨਾਂ ਨੂੰ ਨਾ ਪਤਾ ਹੋਵੇ, ਤਾਂ ਮੈਂ ਜ਼ਰੂਰ ਬੇਨਤੀ ਕਰੂੰਗਾ ਕਿ ਤੁਸੀਂ ਜ਼ਰੂਰ ਗੂਗਲ ਤੇ ਜਾ ਕੇ ਹੈਨਰੀ ਕਿਸਿੰਜਰ ਬਾਰੇ ਪੜ੍ਹਿਓ ਜ਼ਰੂਰ ਕਿ ਕੀ ਇਤਿਹਾਸ ਆ, ਕਿਉਂਕਿ ਹੁਣ ਮੈਂ ਸਾਰਾ ਤਾਂ ਜ਼ਿਕਰ ਨਹੀਂ ਕਰ ਸਕਦਾ, ਪਰ ਬੜੀ ਇੰਪੋਰਟੈਂਟ ਪਰਸਨੈਲਿਟੀ ਆ। ਇਹ 100 ਸਾਲ ਦੇ ਹੈਨਰੀ ਕਿਸਿੰਜਰ ਜੋ ਹੋ ਚੁੱਕੇ ਨੇ ਤੇ ਉਹ ਚਾਈਨਾ ਦੇ ਦੌਰੇ ਤੇ ਗਏ। US ਦੇ ਸਾਬਕਾ ਸੈਕਟਰੀ ਆਫ ਸਟੇਟ ਨੇ ਤੇ ਕਿਹਾ ਜਾਂਦਾ ਹੈ ਕਿ ਜਿਹੜੀ US ਦੀ ਸਾਰੀ ਫੋਰਨ ਪੋਲਿਸੀ ਆ ਬੇਸਿਕਲੀ ਕੋਲਡ ਵਾਰ ਦੇ ਟਾਈਮ ਤੋਂ ਜਿਹੜੀ ਸ਼ੁਰੂ ਹੋਈ ਤੇ ਅੱਜ ਤੱਕ ਜਿਹੜੀ ਫੋਰਨ ਪੋਲਿਸੀ ਚੱਲ ਰਹੀ ਆ ਉਹਦੇ ਨਿਰਮਾਤਾ ਨੇ ਜਾਂ ਉਹਨੂੰ ਘੜਨ ਵਾਲੇ ਨੇ ਜਿਹੜੇ ਉਹਦੇ 'ਚ ਜਿਹੜਾ ਮੁੱਖ ਸ਼ਖਸ ਸੀ ਉਹ ਹੈਨਰੀ ਕਿਸਿੰਜਰ। ਤੇ ਹੁਣ ਵੀ ਜਦੋਂ USA ਇੱਕ ਵੱਡੀ ਸ਼ਿਫਟ ਵੱਲ ਵੱਧ ਰਿਹਾ, USA ਦੇ ਸਾਹਮਣੇ ਇੱਕ ਵੱਡੀ ਐਡਵਰਸਰੀ ਅਸੀਂ ਦੁਨੀਆ ਮੰਨ ਰਹੀ ਆ ਕਿ ਚਾਈਨਾ ਦੇ ਰੂਪ ਦੇ ਵਿੱਚ ਖੜੀ ਹੋਈ ਆ ਤੇ ਇੱਥੋਂ ਤੱਕ ਵੀ ਕਿਹਾ ਜਾ ਰਿਹਾ ਹੈ ਕਿ ਹੁਣ ਸਿਚੁਏਸ਼ਨ ਉੱਥੇ ਤੱਕ ਚਾਈਨਾ ਇੰਨਾ ਕੁ ਸਟਰੋਂਗ ਹੋ ਗਿਆ ਕਿ ਇਹ ਹੁਣ ਮਲਟੀਪੋਲਰ ਵਰਲਡ, ਭਾਵ ਕਿ ਕੋਈ ਦੁਨੀਆ ਦਾ ਇੱਕ ਚੌਧਰੀ ਨਹੀਂ, ਹੁਣ ਦੁਨੀਆ ਦੇ 2 ਚੌਧਰੀ ਹੋ ਗਏ ਆ ਤੇ ਉਸ 2 ਚੌਧਰੀਆਂ ਦੇ ਵਿੱਚ USA ਨੂੰ ਚਾਈਨਾ ਚੈਲੰਜ ਕਰ ਰਿਹਾ ਤੇ USA ਵੀ ਐਕਸ਼ਨਸ ਅੱਗੋਂ ਲੈ ਰਿਹਾ ਤੇ ਉਹਦੇ ਵਿੱਚ ਇਹ ਸਾਰੇ ਜਿਹੜੀਆਂ ਚੀਜ਼ਾਂ ਵਾਪਰ ਰਹੀਆਂ ਨੇ ਇਹਨਾਂ ਦੇ ਦਰਮਿਆਨ ਹੁਣ ਹੈਨਰੀ ਕਿਸਿੰਜਰ ਦਾ ਜਿਹੜਾ ਚਾਈਨਾ ਦਾ ਵਿਜ਼ਿਟ ਆ ਉਹ ਚਰਚਾ 'ਚ ਰਿਹਾ। ਹੈਨਰੀ ਕਿਸਿੰਜਰ ਚਾਈਨਾ ਗਏ ਤੇ ਉੱਥੇ ਹੈਨਰੀ ਕਿਸਿੰਜਰ, ਹਾਲਾਂਕਿ ਨਾ ਉਹਨਾਂ ਦੇ ਕੋਲ ਕੋਈ ਓਫੀਸ਼ੀਅਲ ਡੈਜ਼ਿਗਨੇਸ਼ਨ ਆ ਇਸ ਟਾਈਮ US ਐਡਮਿਨਿਸਟ੍ਰੇਸ਼ਨ ਦੇ ਵਿੱਚ, ਪਰ ਚਾਈਨਾ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਸ਼ੀ ਜਿਨਪਿੰਗ, ਉਹਨਾਂ ਨੇ ਹੈਨਰੀ ਕਿਸਿੰਜਰ ਦੇ ਨਾਲ ਮੁਲਾਕਾਤ ਕੀਤੀ ਤੇ ਇਹ ਮੁਲਾਕਾਤ ਵੀ ਆਪਣੇ ਆਪ ਦੇ ਵਿੱਚ ਵੱਡੇ ਇਸ਼ਾਰੇ ਦੇ ਕੇ ਗਈ ਆ, ਜਿੱਥੇ ਹੈਨਰੀ ਕਿਸਿੰਜਰ ਨੂੰ ਜਿਹੜਾ ਸ਼ੀ ਜਿਨਪਿੰਗ ਨੇ ਇੱਕ ਓਲਡ ਫਰੈਂਡ ਕਹਿ ਕੇ ਸੰਬੋਧਨ ਕੀਤਾ ਹੈ ਆਪਣਾ, ਤੇ ਨਾਲ ਹੀ ਚਾਈਨਾ ਦਾ ਓਲਡ ਫਰੈਂਡ ਕਹਿ ਕੇ ਸੰਬੋਧਨ ਕੀਤਾ ਹੈ ਤੇ ਨਾਲ ਹੀ ਜਿਹੜੀ ਇਹ ਮੁਲਾਕਾਤ ਚਾਈਨਾ ਦੇ ਉਸੇ ਵਿਲਾ ਦੇ ਵਿੱਚ, ਉਸੇ ਗਵਰਨਮੈਂਟ ਪ੍ਰੋਪਰਟੀ ਦੇ ਵਿੱਚ ਹੋਈ ਜਿੱਥੇ ਕਿ ਕਈ ਦਹਾਕੇ ਪਹਿਲਾਂ ਹੈਨਰੀ ਕਿਸਿੰਜਰ ਜਦੋਂ ਚਾਈਨਾ ਗਏ ਸੀ ਤਾਂ ਉੱਥੇ ਚਾਈਨੀਜ਼ ਅਫੀਸ਼ੀਅਲਸ ਦੇ ਨਾਲ ਮੁਲਾਕਾਤ ਕਰਕੇ ਇੱਕ ਮਾਹੌਲ ਸਿਰਜਿਆ ਸੀ ਚਾਈਨਾ ਤੇ US ਦੇ ਵਿੱਚ ਡਿਪਲੋਮੈਟਿਕ ਜਿਹੜੇ ਰਿਲੇਸ਼ਨਸ ਨੇ ਉਹਨਾਂ ਦੀ ਸ਼ੁਰੂਆਤ ਕਰਨ ਦਾ, ਕਿਉਂਕਿ ਚਾਈਨਾ ਜਿਹੜਾ ਆ ਕਮਿਊਨਿਸਟ ਜਿਹੜਾ ਬਲੋਕ ਦਾ ਹਿੱਸਾ ਸੀ, ਕਮਿਊਨਿਸਟ ਪਾਰਟੀ ਚਾਈਨਾ 'ਚ ਰੂਲ ਕਰ ਰਹੀ ਸੀ ਉਹਨਾਂ ਸਮਿਆਂ ਦੇ ਵਿੱਚ ਤੇ US ਜਿਹੜਾ ਸੋਵੀਅਤ ਯੂਨੀਅਨ ਦੇ ਨਾਲ ਜੋ ਕਿ ਕਮਿਊਨਿਸਟ ਆਈਡੀਓਲੋਜੀ ਦਾ ਅਸੀਂ ਕਹਿ ਸਕਦੇ ਕਿ ਨੁਮਾਇੰਦਾ ਸੀ, ਉਹਦੇ ਨਾਲ ਇੱਕ ਕੋਲਡ ਵਾਰ ਦਾ ਦੌਰ ਚੱਲ ਰਿਹਾ ਸੀ। ਤਾਂ ਉਹ ਸਾਰੇ ਸਮੇਂ ਦੇ ਦੌਰਾਨ ਚਾਈਨਾ ਦੇ ਨਾਲ ਜਿਹੜੇ US ਦੇ ਰਿਲੇਸ਼ਨਸ ਨੇ ਉਹਨਾਂ ਦੀ ਸੁਚਾਰੂ ਜਿਹੜੀ ਸ਼ੁਰੂਆਤ ਕਰਵਾਉਣ ਦੇ ਲਈ ਹੈਨਰੀ ਕਿਸਿੰਜਰ ਉਦੋਂ ਉਹਨਾਂ ਨੇ ਵੱਡਾ ਰੋਲ ਨਿਭਾਇਆ ਸੀ। ਤੇ ਹੁਣ ਵੀ ਜਦੋਂ ਚਾਈਨਾ ਤੇ USA ਆਮੋ ਸਾਹਮਣੇ ਨੇ, ਬੜੀਆਂ ਜਿਹੜੀਆਂ ਅਸੀਂ ਕਹਿ ਸਕਦੇ ਹਾਂ ਕਿ ਦੋਵਾਂ ਦੇ ਵਿੱਚ ਤਲਖੀਆਂ ਵਧੀਆਂ ਹੋਈਆਂ ਨੇ, ਤਾਂ ਹੈਨਰੀ ਕਿਸਿੰਜਰ ਦਾ ਜਿਹੜਾ ਇਹ ਦੌਰਾ ਆ ਇਹਦੇ ਉੱਤੇ ਸਾਰੀ ਦੁਨੀਆ ਦੀ ਨਿਗਾਹ ਬਣੀ ਹੋਈ ਸੀ। ਤੇ ਹੁਣ ਇਸ ਦੌਰੇ ਤੋਂ ਬਾਅਦ ਨਿਕਲਦਾ ਕੀ ਆ, ਨਿਊਯਾਰਕ ਟਾਈਮਸ ਨੇ ਇਹ ਗੱਲ ਕਹੀ ਹੈ ਕਿ ਜਿਹੜਾ ਚਾਈਨਾ ਆ ਉਹ ਜਿਹੜੇ ਆਪਣੇ ਉਹਨਾਂ ਦੇ ਨੇੜਲੇ ਕੁਝ ਅਜਿਹੀਆਂ ਸ਼ਖਸੀਅਤਾਂ ਨੇ ਜਿਹੜੀਆਂ ਕਿ US ਦੀ ਪੋਲਿਸੀ ਨੂੰ ਅਫੈਕਟ ਪਾ ਸਕਦੀਆਂ ਨੇ, ਉਹਨਾਂ ਦੇ ਰਾਹੀਂ ਉਹ US ਦੇ ਨਾਲ ਜਿਹੜਾ ਆ ਇੱਕ ਸੁਚਾਰੂ ਜਿਹੜੇ ਤੇ ਕੁਝ ਸਹੀ ਜਿਹੜੇ ਸੰਬੰਧ ਆ ਉਹ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਜਿਹੜੇ ਇਹ ਲੋਕ ਨੇ ਇਹ US ਦੀ ਪੋਲਿਸੀ ਨੂੰ ਚਾਈਨਾ ਦੇ ਪੱਖ ਦੇ ਵਿੱਚ ਟਿਲਟ ਕਰਨ। ਤਾਂ ਇਸ ਤਰ੍ਹਾਂ ਦੀ ਨਿਊਯਾਰਕ ਟਾਈਮਸ ਦੇ ਨਾਲ ਜਿਹੜੀ ਆ ਇਸ ਟ੍ਰਿਪ ਤੋਂ ਬਾਅਦ ਕਮੈਂਟਰੀ ਕੀਤੀ ਆ। ਤੇ ਇਸ ਤੋਂ ਇਲਾਵਾ ਵੀ ਜਿਹੜੇ ਦੁਨੀਆ ਦੇ ਵੱਖੋ-ਵੱਖ ਅਖਬਾਰ ਨੇ ਜਾਂ ਵੱਖੋ-ਵੱਖ ਦੁਨੀਆ ਦੇ ਪੋਲੀਟੀਕਲ ਐਨਾਲਿਸਟ ਨੇ ਉਹ ਆਪਣੇ ਤਰੀਕੇ ਦੇ ਨਾਲ ਇਸ ਦੌਰੇ ਨੂੰ ਲੈ ਰਹੇ ਨੇ। ਪਰ ਇਹ ਜਿਹੜਾ ਇਸ ਦੌਰਾ ਆ ਇਹ ਪੰਜਾਬ ਦੇ ਲੋਕਾਂ ਲਈ ਵੀ ਸਮਝਣਾ ਬੜਾ ਜ਼ਰੂਰੀ ਹੈ, ਕਿਉਂਕਿ ਚਾਈਨਾ ਤੇ ਜਿਹੜਾ USA ਦਾ ਕਲੈਸ਼ ਆ ਇਹ ਸਾਊਥ ਏਸ਼ੀਆ ਦੇ ਲਈ ਬੜਾ ਅਹਿਮ ਆ, ਇਹਦੀ ਬੜੀ ਅਹਿਮੀਅਤ ਆ ਇਹਨਾਂ ਦੇ ਆਪਸੀ ਸੰਬੰਧਾਂ ਦੀ ਵੀ। ਤੇ ਸਾਊਥ ਏਸ਼ੀਆ ਦੇ ਵਿੱਚ ਜਿਹੜਾ ਪੰਜਾਬ ਰੀਜਨ ਆ ਉਹ ਆਪਣੇ ਆਪ ਦੇ ਵਿੱਚ ਹੀ ਬਹੁਤ ਜ਼ਿਆਦਾ ਅਹਿਮੀਅਤ ਰੱਖਦਾ ਆ ਕਿਸੇ ਵੀ ਜੀਓਪੋਲੀਟੀਕਲ, ਜੇ ਕੋਈ ਵੀ ਜੀਓਪੋਲੀਟੀਕਲ ਸ਼ਿਫਟ ਅਗਲੇ ਦਹਾਕੇ ਦੇ ਵਿੱਚ ਹੁੰਦੀ ਆ ਜਾਂ ਕੁਝ ਵੀ ਵਾਪਰਦਾ ਆ
ਤੇ ਉਹਦੇ ਲਈ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਸਮਝਣੀ ਬੜੀ ਜ਼ਰੂਰੀ ਆ। ਮਤਲਬ ਕਿ ਕੀ ਵਾਪਰ ਰਿਹਾ ਆ, ਕੌਣ ਕੀ ਗੱਲ ਕਰ ਰਿਹਾ ਆ। ਖਾਸ ਤੌਰ 'ਤੇ ਜਿਹੜੀਆਂ ਇਹੋ ਜਿਹੀਆਂ ਇੰਪੋਰਟੈਂਟ ਪਰਸਨੈਲਿਟੀਜ਼ ਹੁੰਦੀਆਂ ਨੇ, ਜਦੋਂ ਉਹ ਕੋਈ ਸਟੈਪ ਪੁੱਟਦੀਆਂ ਨੇ ਤਾਂ ਉਹਦੇ ਪਿੱਛੇ ਬੜੇ ਅਰਥ ਹੁੰਦੇ ਨੇ। ਜੇ ਹੈਨਰੀ ਕਿਸਿੰਜਰ ਚਾਈਨਾ ਇਸ ਤਰ੍ਹਾਂ ਗਏ ਆ ਤੇ ਚਾਈਨਾ ਦੇ ਵੱਲੋਂ ਉਹਨਾਂ ਨੂੰ ਜਿਵੇਂ ਟਰੀਟ ਕੀਤਾ ਗਿਆ ਆ, ਇੱਕ ਪੂਰੇ ਅਸੀਂ ਕਹਿ ਸਕਦੇ ਹਾਂ ਕਿ ਜਿਵੇਂ ਮਤਲਬ ਇੱਥੋਂ ਤੱਕ ਵੀ ਅਖਬਾਰਾਂ ਕਹਿ ਰਹੀਆਂ ਨੇ ਕਿ ਇਹੋ ਜਿਹਾ ਟਰੀਟਮੈਂਟ ਤਾਂ US ਪ੍ਰੈਜ਼ੀਡੈਂਟ ਨੂੰ ਨਾ ਮਿਲੇ ਜਿਹੋ ਜਿਹਾ ਹੈਨਰੀ ਕਿਸਿੰਜਰ ਨੂੰ ਮਿਲਿਆ ਆ ਚਾਈਨਾ ਦੇ ਵਿੱਚ। ਤਾਂ ਇਹ ਹੁਣ ਜਿਹੜਾ ਚਾਈਨਾ US ਦਾ ਰਿਲੇਸ਼ਨ ਆ, ਉਹ ਹੁਣ ਕੀ ਉਹਦੇ ਵਿੱਚ ਤਬਦੀਲੀਆਂ ਆਉਂਦੀਆਂ ਨੇ, ਪਰ ਕੁਝ ਨਾ ਕੁਝ ਆਉਣਾ ਹੁਣ ਤੈਅ ਆ। ਕਿਉਂਕਿ ਜੇ ਹੈਨਰੀ ਕਿਸਿੰਜਰ ਇਸ ਤਰ੍ਹਾਂ ਦੇ ਵਿਜ਼ਿਟ 'ਤੇ ਗਏ ਆ, ਉਹਦੀ ਇਸ ਤਰ੍ਹਾਂ ਦੀ ਜਿਹੜੀ ਕਵਰੇਜ ਆ ਸਾਰੀ ਦੁਨੀਆ ਦੇ ਅਖਬਾਰਾਂ ਦੇ ਵਿੱਚ ਹੋਈ ਆ, ਤਾਂ ਕੁਝ ਨਾ ਕੁਝ ਸ਼ਿਫਟ, ਕੁਝ ਨਾ ਕੁਝ ਚੇਂਜਿਸ ਇਹ ਆਉਣੀਆਂ ਤੈਅ ਨੇ। ਪਰ ਉਹ ਕੀ ਚੇਂਜਿਸ ਆਉਂਦੀਆਂ ਨੇ, ਕੀ ਵਾਪਰਦਾ ਆ, ਇਹਦੇ ਉੱਤੇ ਸਾਨੂੰ ਜ਼ਰੂਰ ਨਿਗਾਹ ਬਣਾ ਕੇ ਰੱਖਣੀ ਚਾਹੀਦੀ ਆ। ਕਿਉਂਕਿ ਜੋ ਤੁਹਾਡੇ ਗੁਆਂਢ 'ਚ, ਜੋ ਦੁਨੀਆ ਦੇ ਵਿੱਚ ਹੋਰ ਥਾਂ 'ਤੇ ਵਾਪਰ ਰਿਹਾ, ਉਹ ਤੁਹਾਡੇ 'ਤੇ ਵੀ ਜ਼ਰੂਰ ਅਸਰ ਪਾਵੇਗਾ। ਤਾਂ ਅੱਜ ਦੇ ਇਸ ਫੋਲਟ ਲਾਈਨਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜਾ ਇਹ ਪ੍ਰੋਗਰਾਮ ਹੈ ਇਹਨੂੰ ਕੰਟੀਨਿਊ ਤੁਹਾਡੇ ਤੱਕ ਅਸੀਂ ਪਹੁੰਚਦਾ ਕਰੀਏ, ਪਰ ਕੁਝ ਟੈਕਨੀਕਲ ਇਸ਼ੂਜ਼ ਕਰਕੇ ਅਸੀਂ ਇਹਦੀ ਲਗਾਤਾਰਤਾ ਨਹੀਂ ਬਣਾ ਸਕੇ। ਉਹਦੇ ਲਈ ਅਸੀਂ ਮਾਫੀ ਚਾਹੁੰਦੇ ਹਾਂ, ਪਰ ਸਾਡੀ ਕੋਸ਼ਿਸ਼ ਹੈ ਕਿ ਹੁਣ ਅਗਲੇ ਸਮੇਂ ਦੇ ਵਿੱਚ ਇਸ ਪ੍ਰੋਗਰਾਮ ਦੀ ਲਗਾਤਾਰਤਾ ਅਸੀਂ ਬਣਾਈਏ। ਤੇ ਇਸ ਪ੍ਰੋਗਰਾਮ ਨੂੰ ਅਸੀਂ ਜਿਹੜਾ ਇੱਕ ਇੰਪੋਰਟੈਂਟ ਡਿਸਕਸ਼ਨਸ ਦਾ ਪਲੇਟਫਾਰਮ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਤੇ ਸਾਡੇ ਨਾਲ ਲਗਾਤਾਰ ਤੁਸੀਂ ਦੇਖਿਆ ਕਿ ਅਸੀਂ ਗੈਸਟਸ ਨੂੰ ਇਨਵਾਈਟ ਕਰਦੇ ਹਾਂ ਜੋ ਵੱਖੋ ਵੱਖ ਮਸਲਿਆਂ ਦੇ ਉੱਤੇ ਜਿਹੜੀ ਗੱਲਬਾਤ ਆ, ਸਾਡੇ ਸਵਾਲਾਂ ਦੇ ਜਵਾਬ ਦਿੰਦੇ ਨੇ। ਤੇ ਅਗਲੇ ਪ੍ਰੋਗਰਾਮਾਂ ਦੇ ਵਿੱਚ ਵੀ ਅਸੀਂ ਜਿਹੜੇ ਨੈਕਸਟ ਵੀਕ ਤੋਂ ਜਿਹੜੇ ਗੈਸਟ ਨੇ ਸਾਡੇ, ਅਸੀਂ ਲਾਈਨ ਅਪ ਕਰ ਲਏ ਹੋਏ ਨੇ, ਜੋ ਕਿ ਡਿਫਰੈਂਟ ਇਸ਼ੂਜ਼ ਦੇ ਉੱਤੇ ਸਾਡੇ ਨਾਲ ਗੱਲਬਾਤ ਕਰਨਗੇ। ਤੇ ਜਿਹੜੀਆਂ ਜਾਣਕਾਰੀਆਂ ਨੇ ਉਹ ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਦੀਆਂ ਕਰੀਏ ਕਿ ਦੁਨੀਆ 'ਚ ਕੀ ਚੱਲ ਰਿਹਾ ਹੈ। ਖਾਸ ਤੌਰ 'ਤੇ ਪੰਜਾਬ ਤੇ ਸਿੱਖਾਂ ਨਾਲ ਸੰਬੰਧਿਤ ਜੋ ਮਸਲੇ ਨੇ ਉਹਨਾਂ ਦੇ ਉੱਤੇ ਇੱਕ ਡਿਟੇਲਡ ਤੇ ਡੀਪ ਥਿੰਕਿੰਗ ਜਿਹੜੀ ਆ ਉਹ ਜਨਰੇਟ ਕਰਨ ਦੀ ਸਾਡੀ ਕੋਸ਼ਿਸ਼ ਆ। ਤੇ ਆਸ ਕਰਦੇ ਹਾਂ ਕਿ ਤੁਸੀਂ ਸਾਡੇ ਇਸ ਪ੍ਰੋਗਰਾਮ ਨੂੰ ਆਪਣੇ ਦੋਸਤਾਂ ਮਿੱਤਰਾਂ, ਆਪਣੇ ਸਕੇ ਸੰਬੰਧੀਆਂ ਤੱਕ ਪਹੁੰਚਾਉਣ ਦੇ ਵਿੱਚ ਸਾਡੀ ਮਦਦ ਕਰੋਗੇ। ਕਿਉਂਕਿ ਇੰਡੀਆ ਦੇ ਵਿੱਚ ਅਸੀਂ ਸਭ ਜਾਣਦੇ ਹਾਂ ਕਿ ਫਰੀਡਮ ਆਫ ਐਕਸਪ੍ਰੈਸ਼ਨ ਇਸ ਸਮੇਂ ਬੁਰੀ ਤਰ੍ਹਾਂ ਦੇ ਨਾਲ ਉਸ ਦਾ ਕਤਲ ਹੋ ਰਿਹਾ ਹੈ। ਫਰੀਡਮ ਆਫ ਸਪੀਚ ਦਾ ਬੁਰੀ ਤਰ੍ਹਾਂ ਦੇ ਨਾਲ ਕਤਲ ਹੋ ਰਿਹਾ ਹੈ। ਸਾਡੇ ਚੈਨਲ ਦੇ ਉੱਤੇ ਵੀ ਕਈ ਤਰ੍ਹਾਂ ਦੀਆਂ ਪਾਬੰਦੀਆਂ ਜਿਹੜੀਆਂ ਨੇ ਇੰਡੀਆ ਦੇ ਵਿੱਚ ਲਗਾਈਆਂ ਗਈਆਂ ਨੇ। ਲੋਕਾਂ ਤੱਕ ਸਾਡੀ ਆਵਾਜ਼ ਨਹੀਂ ਪਹੁੰਚ ਰਹੀ। ਹਾਲਾਂਕਿ ਅਸੀਂ ਸਿਰਫ ਜੋ ਘਟਨਾਵਾਂ ਵਾਪਰਦੀਆਂ ਨੇ, ਜੋ ਕਿਸੇ ਦਾ ਪੱਖ ਹੁੰਦਾ ਆ, ਉਹੀ ਤੁਹਾਡੇ ਤੱਕ ਪਹੁੰਚਦਾ ਕਰਦੇ ਆ। ਤੇ ਪਰ ਫਿਰ ਵੀ TV 84 ਦੇ ਉੱਤੇ ਲਗਾਤਾਰ ਇਹ ਪਾਬੰਦੀਆਂ ਨੇ। ਇਹਦੇ ਲਈ ਜ਼ਰੂਰੀ ਆ ਕਿ ਤੁਸੀਂ ਸਾਨੂੰ ਸਪੋਰਟ ਕਰੋ। ਸਾਡੀ ਇਸ ਹੱਕ ਸੱਚ ਦੀ ਆਵਾਜ਼ ਨੂੰ ਤੁਸੀਂ ਹੋਰ ਲੋਕਾਂ ਤੱਕ ਪਹੁੰਚਾਉਣ ਵਿੱਚ ਸਾਡੀ ਮਦਦ ਕਰੋ। ਤੇ ਅਗਲੇ ਪ੍ਰੋਗਰਾਮ ਦੇ ਵਿੱਚ ਕਿਸੇ ਹੋਰ ਮੁੱਦੇ ਦੇ ਨਾਲ ਤੁਹਾਡੇ ਅੱਗੇ ਹਾਜ਼ਰ ਹੋਵਾਂਗੇ। ਉਦੋਂ ਤੱਕ ਰੱਬ ਰਾਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।